ਟੈਂਕਾਂ ਦੀ ਗੱਲ ਨੂੰ ਉਹ ਬਿਲਕੁਲ ਡਿਨਾਈ ਕਰਦੇ ਆ, ਕਹਿੰਦਾ ਕਿ ਜੀ ਜਦੋਂ ਫਾਇਰਿੰਗ ਜਾਂ ਦੂਜੀ ਹੋਈ ਅੰਦਰੋਂ ਔਰ ਸਾਡੇ ਤਾਂ ਹੱਥ ਬੰਨੇ ਹੋਏ ਸੀ, ਉਹਨੇ ਆਪਣੇ ਆਪ ਤਸ਼ਬੀਹ ਦਿੱਤੀ ਕਿ ਇਵੇਂ ਹੀ ਹੈ ਕਿ ਕਿਵੇਂ ਕਿਸੇ ਤੁਸੀਂ ਮੁੱਕੇਬਾਜ਼ ਦਾ ਇੱਕ ਹੱਥ ਬੰਨ੍ਹ ਦਿਓ ਤੇ ਉਹਨੂੰ ਤੁਸੀਂ ਉਹਦੇ 'ਚ ਰਿੰਗ 'ਚ ਉਤਾਰ ਦਿਓ ਰੈਸਲਿੰਗ ਦੀ। ਸਾਨੂੰ ਤਾਂ ਇਹ ਆਰਡਰ ਸੀ ਕਿ ਦਰਬਾਰ ਸਾਹਿਬ ਔਰ ਅਕਾਲ ਤਖਤ ਵੱਲ ਕੋਈ ਗੋਲੀ ਨਹੀਂ ਚਲਾਣੀ। ਉਹਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਚਲਾਈ। ਉਹਨੇ ਕਿਹਾ ਜੀ ਸਾਡੇ ਕੋਲ ਤਾਂ ਕੋਈ ਸਾਧਨ ਰਿਸੋਰਸ ਹੀ ਨਹੀਂ ਸੀ। ਉਹ ਇੰਨੀਆਂ ਉਹਨਾਂ ਕੋਲ ਮਸ਼ੀਨ ਗੰਨਾਂ, ਉਹਨਾਂ ਕੋਲ ਰਫਲਾਂ, ਉਹਨਾਂ ਦੇ ਕੋਲ, ਸਾਨੂੰ ਤਾਂ ਗੋਲੀ ਚਲਾਉਣ ਦਾ ਆਰਡਰ ਹੀ ਨਹੀਂ ਸੀ। ਉਹਨਾਂ ਨੂੰ ਪੁੱਛਿਆ ਜੀ ਅੰਦਰ ਕਿੰਨੇ ਹਥਿਆਰਬੰਦ ਕਿੰਨੇ ਲੋਕ ਸੀ ਜਿਨ੍ਹਾਂ ਨੇ ਮੁਕਾਬਲਾ ਕੀਤਾ? ਕਹਿੰਦਾ 2000 ਦੇ ਕਰੀਬ ਹੋਣਗੇ। ਉਹ ਪੁੱਛਿਆ ਜਾਂਦਾ ਵੀ ਤੁਹਾਡੇ ਤਾਂ 300 ਤੋਂ 400 ਮਰੇ ਤੇ ਉਹਨਾਂ ਦੇ ਕਿੰਨੇ ਮਰੇ? ਉਹ ਕਹਿੰਦਾ ਜੀ 600। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਵਾਈਟ ਪੇਪਰ ਜਾਰੀ ਕੀਤਾ ਜਾਂਦਾ ਹੈ ਤੇ 93 ਫੌਜੀ ਮਰਨ ਦੀ ਗੱਲ ਹੈ। ਰਾਜੀਵ ਗਾਂਧੀ ਕਿਸੇ ਥਾਂ ਤੇ ਐਡਰੈਸ ਕਰਦਾ, ਉਸ ਤੋਂ ਬਾਅਦ ਉਹ 800 ਫੌਜੀ ਮਰਨ ਦੀ ਗੱਲ ਕਰਦਾ। ਹੁਣ ਇਹ ਪਹਿਲੀ ਵਾਰ ਹੈ ਕਿ ਇਸ ਬਰਾੜ ਦੇ ਮੂੰਹੋਂ ਇਹ ਨਿਕਲਦਾ ਹੈ ਕਿ ਵੀ 300 ਤੋਂ 400 ਫੌਜੀ ਜਿਹੜੇ ਨੇ 8 ਤੋਂ 10 ਘੰਟੇ ਦੇ ਵਿੱਚ ਹੀ ਮਾਰੇ ਗਏ। ਜੇ ਅਸੀਂ ਇਹ ਨਾ ਕਰਦੇ ਇਹਨਾਂ 6 ਘੰਟੇ, ਇਸ ਲਈ ਸਾਨੂੰ ਟਾਈਮ ਲਾਈਨ ਸੀ, ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਆ ਜਾਣਾ ਸੀ, ਅਸੀਂ ਉਹਨਾਂ ਨੂੰ ਘੇਰਿਆ ਹੋਣਾ ਸੀ ਦਰਬਾਰ ਸਾਹਿਬ ਨੂੰ, ਉਹਨਾਂ ਨੇ ਸਾਨੂੰ ਘੇਰਨਾ ਸੀ। ਪਾਕਿਸਤਾਨ ਨੇ ਉਹਨਾਂ ਨੇ ਅੰਦਰੋਂ ਖਾਲਿਸਤਾਨ ਡਿਕਲੇਅਰ ਕਰ ਦੇਣਾ ਸੀ। ਪਾਕਿਸਤਾਨ ਨੇ ਖਾਲਿਸਤਾਨ ਨੂੰ ਮਾਨਤਾ ਦੇ ਦੇਣੀ ਸੀ ਔਰ ਮਾਨਤਾ ਦੇ ਕੇ ਪਾਕਿਸਤਾਨ ਨੇ ਆਪਣੀ ਫੌਜ ਪੰਜਾਬ 'ਚ ਲੈ ਆਉਣੀ ਸੀ, ਉਵੇਂ ਹੀ ਜਿਵੇਂ ਅਸੀਂ ਬੰਗਲਾਦੇਸ਼ ਦੇ ਵਿੱਚ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आयां नूं प्रोग्राम सचो सच विच बहुत शुक्रिया जी। डॉक्टर साहब, अज 1 फरवरी 2023 20 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਦਾਂ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਅਪਸਟੇਟ ਤੋਂ ਛੋਟੇ ਵੀਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ, ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ TV84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ, ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਇਸ ਲਈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ TV84 ਲਈ ਜ਼ਰੂਰ ਕੱਢੋ ਔਰ ਵੱਧ ਤੋਂ ਵੱਧ ਮਦਦ ਕਰੋ ਔਰ ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀਆਂ ਹਿੰਦੂਤਵੀ ਏਜੰਸੀਆਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਕਰਨ ਲਈ ਕੋਈ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਵਿੱਚ ਹਨ। ਸੋ ਪਿਛਲੇ ਦਿਨੀ ਜੂਨ 84 ਦਾ ਘੱਲੂਘਾਰਾ ਕਰਨ ਵਾਲੇ ਪਹਾੜੇ ਦੇ ਟੱਟੂ ਜਨਰਲ ਕੁਲਦੀਪ ਬਰਾੜ ਨਾਲ ANI ਨਿਊਜ਼ ਏਜੰਸੀ ਵੱਲੋਂ ਇੱਕ ਗੁੰਮਰਾਹਕੁਨ ਜਿਹੜਾ ਇੰਟਰਵਿਊ ਕੀਤਾ ਗਿਆ। ਯਾਦ ਰਹੇ ANI ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਰਾਹ ਦੀ
ਆਊਟਫਿਟ ਹੈ। ਸੋ ਇਸੇ ਸਮੇਂ ਇਸ ਇੰਟਰਵਿਊ ਦਾ ਪ੍ਰਸਾਰਣ ਕੀ ਮਾਇਨੇ ਰੱਖਦਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨਿਊਯਾਰਕ ਅਪਸਟੇਟ 'ਚ ਰਹਿੰਦੇ ਸਾਡੇ ਵੀਰ ਕਿਰਪਾਲ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਮੀਡੀਆ ਦੀ ਅਹਿਮੀਅਤ ਅੱਜ ਦੇ ਵਕਤ ਦੇ ਵਿੱਚ, ਜਦੋਂ ਕਿ ਭਾਰਤ ਦੀ ਸਾਰੀ ਹਕੂਮਤ ਹੀ ਨਹੀਂ, ਉਹਨਾਂ ਦੇ ਬਾਹਰ ਜਿਹੜੇ ਟੌਂਟ ਬਟੌਂਟ ਖੜੇ ਕੀਤੇ ਹੋਏ ਨੇ, ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ, ਉਹਨਾਂ ਨੇ ਵੀ ਫੁੱਲ ਸਕੇਲ ਪ੍ਰੋਪੇਗੈਂਡਾ, ਨਾ ਪੱਖੀ ਪ੍ਰੋਪੇਗੈਂਡਾ ਸਿੱਖਾਂ ਦੇ ਖਿਲਾਫ ਔਰ ਆਪਣੇ ਆਪ ਨੂੰ ਬਿਲਟ ਕਰਨ ਲਈ, ਜਿਵੇਂ ਉਹਨਾਂ ਨੇ ਭਾਰਤ ਨੂੰ ਇੱਕ ਜਮਹੂਰੀਅਤ, ਇੱਕ ਸ਼ਾਂਤੀ ਪਸੰਦ ਮੁਲਕ, ਇੱਕ ਬੁੱਧ ਔਰ ਗਾਂਧੀ ਦੀ ਲੈਗੇਸੀ ਵਾਲਾ ਮੁਲਕ ਔਰ ਫਾਸਟ ਇਕੋਨਮੀ, ਸਭ ਕਾ ਵਿਕਾਸ, ਸਭ ਕਾ ਸਾਥ, ਔਰ ਕਰਤੂਤ ਬਿਲਕੁਲ ਉਸ ਦੇ ਉਲਟ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮੇਸ਼ਾ ਜਦੋਂ ਕਹਿੰਦੇ ਹਾਂ ਕਿ ਜੀ ਸੱਚ ਦਾ ਆਪਣਾ ਭਾਰ ਹੁੰਦਾ ਹੈ, ਸੱਚ ਹਮੇਸ਼ਾ ਜਿੱਤਦਾ ਹੈ। ਬਹੁਤ ਵਾਰ ਸਾਡੇ ਇਸ ਕੋਟ ਨੂੰ ਗੁਰੂ ਨਾਨਕ ਸਾਹਿਬ ਦੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਦੁਹਰਾਇਆ ਜਾਂਦਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਮੈਂ ਪਹਿਲਾਂ ਵੀ ਇਸ ਗੱਲ ਨੂੰ ਕਿਹਾ ਕਿ ਇਹ ਜਿਹੜੀ ਸਟੇਟਮੈਂਟ ਹੈ ਰੂਹਾਨੀਅਤ ਦੀ ਦੁਨੀਆ 'ਚ, ਇਹ ਰੱਬ ਦੀ ਦਰਗਾਹ 'ਚ ਕੂੜ ਔਰ ਸੱਚ ਦਾ ਨਤਾਰਾ ਹੁੰਦਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਕਿ ਉੱਥੇ ਕੂੜਿਆਰ ਤੇ ਸੱਚਿਆਰ, ਇਹਨਾਂ ਦਾ ਫਰਕ ਹੁੰਦਾ ਹੈ। ਔਰ ਕੂੜਿਆਰ ਜਿਹੜੇ ਨੇ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਦੋਜ਼ਖ ਦਾ ਦਰਵਾਜ਼ਾ ਉਹਨਾਂ ਲਈ ਖੁੱਲ੍ਹਦਾ ਹੈ। ਪਰ ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ, ਜੇ ਕੂੜ ਨੂੰ, ਝੂਠ ਨੂੰ ਚੈਲੰਜ ਨਾ ਕੀਤਾ ਜਾਏ ਤੇ ਕੂੜ ਵਰਤਦਾ, ਕੂੜ ਜਿੱਤਦਾ, ਕੂੜ ਪ੍ਰਵੇਲ ਕਰਦਾ। ਔਰ ਇਹ ਗੱਲ ਬੜੀ ਸਮਝਣ ਵਾਲੀ ਹੋਣੀ ਚਾਹੀਦੀ ਹੈ ਸਾਡੇ ਲਈ ਕਿ ਘਰ ਬੈਠਿਆਂ ਸੱਚ ਨਹੀਂ ਜਿੱਤਦਾ ਹੈ। ਕੂੜ ਨੂੰ ਹਰਾਉਣ ਦੇ ਲਈ ਤੁਹਾਨੂੰ ਵੰਗਾਰਨਾ ਪੈਂਦਾ ਹੈ, ਤੁਹਾਨੂੰ ਸਲੀਬ ਤੇ ਚੜ੍ਹਨਾ ਪੈਂਦਾ ਹੈ, ਤੁਹਾਨੂੰ ਘੱਲੂਘਾਰਿਆਂ 'ਚੋਂ ਲੰਘਣਾ ਪੈਂਦਾ ਹੈ, ਤੁਹਾਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈਂਦੀ ਹੈ, ਤੇ ਫਿਰ ਸੱਚਮੁੱਚ ਹੀ ਸੱਚ ਦੀ ਜਿੱਤ ਹੁੰਦੀ ਹੈ। ਇਹ ਗੱਲ ਬੜੀ ਬੇਸਿਕ ਹੈ। ਔਰ ਅੱਜ ਵੀ ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ, ਹਰ ਇੱਕ ਦੇ ਕੋਲ ਜਿਹੜਾ ਜੁਝਾਰੂ ਹੈ, ਯੋਧਾ ਹੈ, ਉਸਨੇ ਜੰਗ ਦੇ ਮੈਦਾਨ 'ਚ ਕੂੜ ਦੇ ਵਣਜਾਰਿਆਂ ਨੂੰ ਵੰਗਾਰਨਾ ਹੈ। ਉਹਨਾਂ ਨੇ ਵੰਗਾਰਿਆ ਵੀ। 1.5 ਲੱਖ ਤੋਂ ਜ਼ਿਆਦਾ ਸਾਡੇ ਕੌਮ ਦੇ ਸ਼ਹੀਦ ਸਿੰਘ ਸਿੰਘਣੀ ਹੈ, ਉਹਨਾਂ ਨੇ ਉਹ ਰੁਤਬਾ ਗੁਰੂ ਦੀ ਗੋਦ ਦਾ ਹਾਸਲ ਕੀਤਾ ਹੈ ਜਿਹੜਾ ਹਰ ਕੋਈ ਸਿੱਖ ਮੰਗਦਾ ਹੈ, ਗੁਰੂ ਤੋਂ, ਗੁਰੂ ਦੀ ਗੋਦ। ਪਰ ਨਾਲ ਦੀ ਨਾਲ ਜਿਹੜੇ ਜਿਸ ਪਾਸੇ ਵੀ ਖਲੋ ਕੇ ਚੈਲੰਜ ਕਰ ਰਹੇ ਨੇ, ਜੇ ਕੋਈ ਅੱਜ ਜਦੋਂ ਅਸੀਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਹਾਂ, ਜਿਹੜੇ ਪੂਰੀ ਦ੍ਰਿੜਤਾ ਦੇ ਨਾਲ ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੇ 25-25, 30-30 ਸਾਲ ਜੇਲ੍ਹਾਂ 'ਚ ਗੁਜ਼ਾਰੇ ਨੇ, ਉਹਨਾਂ ਦੀ ਰਿਹਾਈ ਲਈ ਐਫਰਟ ਕਰ ਰਹੇ ਨੇ। ਕਿਸੇ ਨੇ ਕਲਮ ਫੜੀ ਹੋਈ ਹੈ, ਕੋਈ ਯੂਨਾਈਟਿਡ ਸਿੱਖਸ, ਖਾਲਸਾ ਏਡ, ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ, ਜਿਹੜੇ ਉਹਨਾਂ ਹੀ ਸਿੱਖੀ ਪ੍ਰਿੰਸੀਪਲਸ ਦੇ ਉੱਤੇ, ਭਾਈ ਕਨ੍ਹਈਆ ਜੀ ਦੇ ਰਸਤੇ ਤੇ ਤੁਰਦੇ ਆ, ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਇਨਸਾਨੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਲੇਕਿਨ ਜਦੋਂ ਅਸੀਂ ਮੀਡੀਆ ਦੇ ਰੋਲ ਦੀ ਗੱਲ ਕਰਦੇ ਹਾਂ, ਜੇ ਮੀਡੀਆ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਜੋ ਮਰਜ਼ੀ ਐਕਟੀਵਿਟੀ ਕਿਤੇ ਕਰ ਰਹੇ ਹੋ, ਤੁਸੀਂ 10,000 ਬੰਦੇ ਦਾ ਪ੍ਰੋਟੈਸਟ ਕਰੋ, ਤੇ ਜੇ ਮੀਡੀਆ 'ਚ ਨਹੀਂ ਹੈ ਤੇ ਇਹਦਾ ਮਤਲਬ ਕੁਛ ਨਹੀਂ ਹੋਇਆ। ਲੇਕਿਨ ਜੇ ਤੁਸੀਂ 10 ਬੰਦੇ ਵੀ ਕਿਤੇ ਜਾ ਕੇ ਚੈਲੰਜ ਕਰਦੇ ਹੋ ਕਿਸੇ ਵੀ ਥਾਂ ਤੇ ਇਹਨਾਂ ਦੇ ਸਿਸਟਮ ਨੂੰ, ਔਰ ਉਹ ਮੀਡੀਆ ਦੀ ਖਬਰ ਬਣਦੀ ਹੈ, ਤੇ ਇਸ ਦਾ ਮਤਲਬ ਹੈ ਵੀ ਉਹ 10,000 ਦੇ ਉੱਤੇ ਹਾਵੀ ਹੁੰਦੀ ਹੈ। ਸੋ ਇਹ ਇੱਕ ਇੰਪੋਰਟੈਂਟ ਗੱਲ ਹੈ। ਅਸੀਂ ਕੋਈ ਆਪਣਾ ਢੰਡੋਰਾ ਨਹੀਂ ਪਿੱਟਦੇ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਪੰਥਕ ਅਦਾਰਾ, ਉਹ ਪ੍ਰਿੰਟ ਮੀਡੀਆ 'ਚ ਨੇ, ਰੇਡੀਓ ਵੇਵਸ 'ਤੇ ਨੇ, ਇਲੈਕਟ੍ਰੋਨਿਕ ਮੀਡੀਆ 'ਚ ਨੇ, ਡਿਜੀਟਲ ਮੀਡੀਆ 'ਚ ਨੇ, ਜਿਸ ਵੀ ਤਰੀਕੇ ਨਾਲ ਜਿਹੜਾ ਪੰਥਕ ਨੈਰੇਟਿਵ ਖਾਲਿਸਤਾਨ ਦੀ ਲਾਮਬੰਦੀ ਦੇ ਲਈ ਜੋ ਲੱਗਾ ਹੋਇਆ, ਉਸ ਦੀ ਦਿਲ ਖੋਲ ਕੇ ਮਦਦ ਕਰੋ। ਔਰ ਅਦਰਵਾਈਜ਼ ਫਿਰ ਇਹ ਨਾ ਕਹੋ ਜੀ ਕਿ ਉਹਨੇ ਇਹ ਛਾਪ ਦਿੱਤਾ ਸੋਸ਼ਲ ਮੀਡੀਆ ਤੇ, ਇਹ ਲਿਖ ਦਿੱਤਾ ਹੈ ਸਾਡੇ ਗੁਰੂ ਸਾਹਿਬ ਬਾਰੇ, ਇਹ ਕਿਹਾ, ਰਾਮ ਰਹੀਮ ਨੂੰ ਪ੍ਰਮੋਟ ਕਰਤਾ ਜਾਂ ਦੂਜਿਆਂ ਨੂੰ, ਉਹ ਤਾਂ ਉਹਨਾਂ ਨੇ ਕਰਨਾ ਹੈ। ਦੁਸ਼ਮਣ ਤਾਂ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਬੇਸ਼ੱਕ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਕੇ ਤਾਂ ਹਕੂਮਤ ਨੇ
75 ਸਾਲ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਸੀ ਕਿ ਵੀ ਉਹਨਾਂ ਨੇ ਤੁਹਾਨੂੰ ਨਾ ਸਿਰਫ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ, ਸੈਕੰਡ ਕਲਾਸ ਵੀ ਨਹੀਂ ਉਹਨਾਂ ਨੇ ਬਣਾਉਣਾ, ਉਹਨਾਂ ਨੇ ਤੁਹਾਨੂੰ ਜ਼ਰਾਇਮ ਪੇਸ਼ਾ ਰੱਖਣਾ, ਉਹਨਾਂ ਨੇ ਤੁਹਾਨੂੰ ਜਿਹੜਾ ਇੱਕ ਇੱਜ਼ਤਦਾਰ ਸ਼ਹਿਰੀ ਦਾ ਰੁਤਬਾ ਵੀ ਨਹੀਂ ਦੇਣਾ। ਲੇਕਿਨ ਲਗਭਗ 39 ਵਰ੍ਹੇ ਪਹਿਲਾਂ ਜਦੋਂ ਜੂਨ 84 ਦਾ ਘੱਲੂਘਾਰਾ ਵਰਤਾਇਆ ਜਾਂਦਾ ਤੇ ਇਹ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ ਕਿ ਤੁਹਾਨੂੰ ਹੁਣ ਅਸੀਂ ਤੁਹਾਡਾ ਸੱਭਿਆਚਾਰ, ਤੁਹਾਡੀ ਜ਼ਬਾਨ, ਤੁਹਾਡਾ ਲਿਟਰੇਚਰ, ਤੁਹਾਡੀ ਧਰਤੀ, ਅਸੀਂ ਹਰ ਇੱਕ ਨੂੰ, ਹਰ ਚੀਜ਼ ਨੂੰ ਬਰਬਾਦ ਕਰਨਾ ਹੈ। ਲੌਕ ਸਟਾਕ ਐਂਡ ਬੈਰਲ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਟੋਟਲ, ਜਿਸ ਨੂੰ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਪੁਰਾਣੇ ਵੇਲੇ 'ਚ ਇਹ ਕਿਹਾ ਜਾਂਦਾ ਸੀ ਕਿ ਬੀਜ ਨਾਸ, ਜੈਨੋਸਾਈਡ ਲਫ਼ਜ਼ ਤਾਂ ਹੁਣ ਜੀਨ ਤੋਂ ਹੀ ਆਇਆ ਕਿ ਭਾਈ ਜੀਨ ਵੀ ਖਤਮ ਕਰ ਦੇਣੇ ਨੇ, ਮਤਲਬ ਇਹ ਬੀਜ ਨਾਸ। ਸੋ ਟੋਟਲ ਵਾਰ ਦੇ ਥੱਲੇ ਕੱਲਾ ਇਹੀ ਨਹੀਂ ਕਿ ਫਿਜ਼ੀਕਲ ਜੈਨੋਸਾਈਡ, ਅਸੀਂ ਦੇਖਦੇ ਹਾਂ ਕਿੰਨੀਆਂ ਫਾਰਮਸ ਜੈਨੋਸਾਈਡ ਦੀਆਂ ਉਹਨਾਂ ਨੇ ਅਨਲੀਸ਼ ਕੀਤੀਆਂ, ਪਰ ਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਕੌਮ ਜਿਹੜੀ ਜਿਸ ਨੇ ਆਲਰੇਡੀ ਆਪਣੇ ਤਨ ਬਦਨ ਦੇ ਉੱਤੇ ਆਪਣੇ ਇਤਿਹਾਸ ਦੇ ਵਿੱਚ ਘੱਲੂਘਾਰੇ ਹੰਡਾਏ ਹੋਏ ਨੇ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਉਹਨਾਂ ਨੇ ਇਸ ਜ਼ਾਲਮ ਸਾਮਰਾਜ ਨੂੰ ਵੰਗਾਰਿਆ ਔਰ ਪੈਰ ਪੈਰ ਦੇ ਉੱਤੇ ਵੰਗਾਰ ਦਿੱਤੀ ਹੈ। ਪੈਰ ਪੈਰ ਦੇ ਉੱਤੇ ਸਾਡੇ ਬੋਤਾ ਸਿੰਘ, ਗਰਜਾ ਸਿੰਘ ਅੱਜ ਵੀ ਕਿਤੇ ਬੇਅੰਤ ਸਿੰਘ ਸਤਵੰਤ ਸਿੰਘ ਬਣ ਕੇ, ਕਿਤੇ ਜਿੰਦਾ ਸੁੱਖਾ ਬਣ ਕੇ, ਕਿਤੇ ਦਿਲਾਵਰ ਸਿੰਘ ਰਾਜੋਆਣੇ ਬਣ ਕੇ, ਕਿਤੇ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਜਾਂ ਉਹ ਬਣ ਕੇ ਇਹਨਾਂ ਨੂੰ ਵੰਗਾਰ ਰਹੇ ਨੇ। ਉਹ ਜੰਗ ਦੇ ਮੈਦਾਨ ਦੀ ਵੰਗਾਰ ਵੀ ਹੈ, ਪਰ ਜੇ ਇਹਨਾਂ ਵੰਗਾਰਨ ਵਾਲਿਆਂ ਦੇ ਨੈਰੇਟਿਵ ਨੂੰ ਵੀ ਕਿਸੇ ਨੇ ਸਿਰਜਣਾ ਤੇ ਉਹ ਅਲਟੀਮੇਟਲੀ ਸਿੱਖ ਮੀਡੀਆ ਨੇ ਤਾਂ ਹਕੂਮਤ ਤਾਂ ਆਤੰਕਵਾਦ, ਅਲਗਾਵਵਾਦ, ਉਗਰਵਾਦ ਉਸ ਖਾਤੇ ਦੇ ਵਿੱਚ ਹੀ ਲਗਾਤਾਰਤਾ ਨਾਲ ਪਾ ਰਹੀ ਹੈ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਕਿਰਪਾਲ ਸਿੰਘ ਹੋਰਾਂ ਦੇ, ਔਰ ਕਿਉਂਕਿ ਅੱਜ ਸਾਡਾ ਓਪਨਿੰਗ ਸੈਗਮੈਂਟ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਕਿਵੇਂ ਜੂਨ 84 ਦਾ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ, ਔਰ ਇਸ ਨੂੰ ਸਮਝਣਾ ਹੋਏਗਾ ਵੀ ਅਸੀਂ ਅਕਸਰ, ਮੈਂ ਕਿਉਂਕਿ ਕਈ ਵਾਰ ਜਿਹੜੀ ਉਹਦੀ ਭੂਮਿਕਾ ਹੁੰਦੀ ਹੈ ਉਹ ਇੰਨੀ ਲੰਬੀ ਚਲੀ ਜਾਂਦੀ ਹੈ ਕਿ ਜਦੋਂ ਤੱਕ ਉਸ ਕੰਟੈਂਟ ਤੇ ਗੱਲ ਆਉਂਦੀ ਹੈ ਉਹ ਟਾਈਮ ਸੀਮਤ ਹੋ ਜਾਂਦਾ ਹੈ। ਸੋ ਮੈਂ ਇਸ ਪਾਸੇ ਤਾਂ ਨਹੀਂ ਜਾਵਾਂਗਾ ਕਿ ਵੀ ਜੂਨ 84 ਦੇ ਘੱਲੂਘਾਰੇ ਪਿੱਛੇ ਕਿਸ ਲੈਵਲ ਦੀਆਂ ਕੰਸਪੀਰੇਸੀਜ਼, ਜਿਨ੍ਹਾਂ ਦੇ ਵਿੱਚ ਅਸੀਂ ਇੰਗਲੈਂਡ ਦੀ MI6 ਦੇ ਰੋਲ ਨੂੰ ਦੇਖਿਆ, ਇਜ਼ਰਾਈਲ ਦੀ ਮੋਸਾਦ ਨੇ ਕੀ ਰੋਲ, ਇੰਡੋ ਤਿੱਬਤਨ ਜਿਹੜੇ ਕਮਾਂਡੋਜ਼ ਦੀ ਟ੍ਰੇਨਿੰਗ 'ਚ ਉਹਨਾਂ ਦਾ ਕੀ ਰੋਲ ਹੈ, ਰਸ਼ੀਆ ਦੀ KGB ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ, ਔਰ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਨੇ ਜਿਹੜੀ ਕਿ ਇੰਦਰਾ ਗਾਂਧੀ ਨੇ ਕ੍ਰੀਏਟ ਕੀਤੀ, ਉਸ ਨੇ 1980 ਤੋਂ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ ਦੇ ਵਿੱਚ ਆਈ, ਇਹ ਸਿੱਖਾਂ ਦੀ ਟੋਟਲ ਡਿਸਟਰਕਸ਼ਨ ਦੀ ਨੀਤੀ ਨੂੰ ਏਜੰਡਾ ਬਣਾ ਕੇ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਿਵੇਂ ਜਿਹੜਾ ਉਹ ਪ੍ਰੈਕਟਿਸਿਸ ਸ਼ੁਰੂ ਕੀਤੀਆਂ, ਕਿਵੇਂ ਇਸ ਸਾਰੀ ਪਲਾਨ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਜ਼ੇਨੀ ਤੌਰ ਦੇ ਉੱਤੇ ਭਾਰਤ ਦੀ ਮੈਜੋਰਿਟੀ ਹਿੰਦੂ ਕਮਿਊਨਿਟੀ ਨੂੰ ਕਿਵੇਂ ਤਿਆਰ ਕੀਤਾ ਗਿਆ, ਕਿਵੇਂ ਭਾਰਤ ਭਰ ਦੇ ਵਿੱਚ ਉਸ ਵੇਲੇ ਤਾਂ ਇੱਕੋ ਇੱਕ TV ਭਾਰਤੀ ਦੂਰਦਰਸ਼ਨ ਸੀ, ਹੋਰ ਤਾਂ ਕੋਈ ਪ੍ਰਾਈਵੇਟ ਹੈ ਹੀ ਨਹੀਂ ਸੀ, ਔਰ ਰੇਡੀਓ ਵੀ ਆਲ ਇੰਡੀਆ ਰੇਡੀਓ ਇਹਨਾਂ ਦਾ ਸੀ। ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ 'ਚ ਕਿਵੇਂ ਸਮੁੱਚੀ ਸਿੱਖ ਕੌਮ ਨੂੰ ਡਿਮੋਨਾਈਜ਼ ਕੀਤਾ ਗਿਆ। ਧਾਰਮਿਕ ਖੇਤਰ ਦੇ ਵਿੱਚ ਦਮਦਮੀ ਟਕਸਾਲ, ਜਿਨ੍ਹਾਂ ਦੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਨਕਲੀ ਗੁਰੂ ਡੰਮ ਨੂੰ ਵੰਗਾਰਿਆ ਸੀ, ਜਿਹੜੀ ਬੈਟਲ ਵੀ ਪੈਰਲਲ ਦੇਹਧਾਰੀ ਗੁਰੂਆਂ ਦੇ ਰੂਪ 'ਚ ਏਜੰਸੀਆਂ ਨੇ ਜਿਹੜੀ ਹੈ ਉਹ ਸਿੱਖਾਂ ਦੇ ਉੱਤੇ ਬਰਪਾ ਕੀਤੀ ਹੋਈ ਸੀ। ਔਰ ਉਸੇ ਹੀ ਲਾਈਨ ਦੇ ਉੱਤੇ ਚੱਲਦੇ ਆ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਹੈ ਉਹ ਸੇਵਾ ਸੰਭਾਲੀ। ਮੈਂ ਸ਼ਹਾਦਤ ਸ਼ਬਦ ਡੈਲੀਬਰੇਟਲੀ ਕਿਹਾ, ਹਾਲਾਂ ਬਹੁਤੇ ਕਹਿਣਗੇ ਕਿ ਜੀ ਉਹਨਾਂ ਦਾ ਜਿਹੜਾ ਐਂਡ ਹੈ ਉਹ ਤਾਂ ਕਾਰ ਐਕਸੀਡੈਂਟ 'ਚ ਹੋਇਆ, ਟਰੱਕ ਵੱਜਾ, ਪਰ ਇਸ ਵੇਲੇ ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਿਸ ਅਹਿਮੀਅਤ ਦੀ ਵਾਲੇ ਸ਼ਖਸੀਅਤ ਸਨ, ਔਰ ਉਹਨਾਂ ਨੇ ਕਿਵੇਂ 1975 ਦੇ ਵਿੱਚ ਇੰਦਰਾ ਗਾਂਧੀ ਨੂੰ ਖੁੱਲ੍ਹੇ ਰੂਪ ਦੇ ਵਿੱਚ ਵੰਗਾਰਿਆ ਸੀ ਦਿੱਲੀ ਦੇ ਗਾਂਧੀ ਗਰਾਊਂਡ 'ਚ, ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ 300 ਸਾਲਾ ਸ਼ਹੀਦੀ ਸਮਾਗਮ ਦੇ ਮੌਕੇ ਜਿਹੜਾ ਉਹ ਇੱਕ ਵੱਡਾ ਕਾਫਲਾ ਸਿੱਖ ਸੰਗਤਾਂ ਦਾ ਜਿਹੜਾ ਅਨੰਦਪੁਰ ਸਾਹਿਬ ਤੋਂ ਤੁਰਿਆ ਸੀ, ਉਸੇ ਹੀ ਰਸਤੇ ਤੇ ਜਿੱਥੋਂ ਤੁਰ ਕੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਗਏ ਸਨ, ਔਰ ਖੁੱਲ੍ਹੇ ਪੰਡਾਲ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਨੇ, ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਨੇ ਵੰਗਾਰਿਆ ਸੀ ਇੰਦਰਾ ਗਾਂਧੀ ਨੂੰ।
ਕਿ ਜਿਹੜੀ ਕੌਮ ਰਾਜ ਦੇ ਸਕਦੀ ਹੈ, ਰਾਜ ਲੈ ਵੀ ਸਕਦੀ ਹੈ। ਬਿਲਕੁਲ ਤੁਸੀਂ ਇੰਨੇ ਅਕਿਰਤ ਕਣ ਨਾ ਬਣੋ ਔਰ ਤੁਸੀਂ ਤਾਂ ਪੁੱਠੇ ਵੀ ਲਟਕ ਜਾਓ ਔਰ ਜੋ ਮਰਜ਼ੀ ਕਰ ਲਓ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ। ਹੁਣ ਇਹ ਵੰਗਾਰ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਹੈ ਉਹਨਾਂ ਨੇ ਪਾਈ ਪਬਲਿਕ ਐਡਰੈਸ ਸਿਸਟਮ ਦੇ ਸਾਹਮਣੇ। ਸੋ ਜ਼ਾਹਰ ਹੈ ਕਿ ਵੀ ਇਹ ਕਿਉਂਕਿ ਜਿਹੜੇ ਇਹ ਕਹਿਣ ਦਾ ਯਤਨ ਕਰਦੇ ਨੇ ਔਰ ਜਿਹਦਾ ਅਸੀਂ ਜ਼ਿਕਰ ਅੱਜ ਕਰਾਂਗੇ ਕਿ ਕਿਵੇਂ ਇਹਨਾਂ ਦਾ ਮਰਸਨਰੀ ਪਤਤ ਬੰਦਾ ਕੁਲਦੀਪ ਬਰਾੜ, ਕਿਵੇਂ ਜਿਹਨੂੰ ਮੇਜਰ ਜਨਰਲ ਜਿਹੜਾ ਸੀ ਉਸ ਵੇਲੇ ਜੂਨ 84 'ਚ ਉਹਨੂੰ ਮੋਹਰਾ ਬਣਾ ਕੇ ਉਸ ਵੇਲੇ ਦੇ ਫੌਜੀ ਜਨਰਲ ਵੈਦਿਆ ਨੇ ਔਰ ਉਸ ਦੇ ਨੈਕਸਟ ਇਨ ਕਮਾਂਡ ਲੈਫਟੀਨੈਂਟ ਜਨਰਲ ਸੁੰਦਰ ਜੀ ਨੇ ਕਿਵੇਂ ਸਿੱਖ ਕੌਮ ਦਾ ਜਿਹੜਾ ਉਹ ਘੱਲੂਘਾਰਾ ਸਿੱਖ ਕੌਮ ਦਾ ਕਰਵਾਇਆ। ਉਸ ਨੂੰ ਕਿਉਂਕਿ ਉਸ ਦਾ ਇੱਕ ਲੰਬਾ ਚੌੜਾ ਪੋਡਕਾਸਟ ਇੰਟਰਵਿਊ ANI ਦੇ ਨਾਲ, ਜਿਸ ਦੀ ਜਿਹੜੀ ਸਮਿਤਾ ਪ੍ਰਕਾਸ਼, ਕੱਲ ਮੈਂ ਰੈਫਰੈਂਸ ਕੀਤਾ ਹੀ ਸੀ ਗੱਲ, ਲੇਕਿਨ ਮੈਨੂੰ ਸੀ ਕਿ ਵੀ ਇਹ ਲਗਭਗ 1.25 ਘੰਟੇ ਦਾ ਇੰਟਰਵਿਊ ਜਦੋਂ ਤੱਕ ਮੈਂ ਬਿਗਨਿੰਗ ਤੋਂ ਐਂਡ ਤੱਕ ਸੁਣ ਨਾ ਲਵਾਂ ਉਸ ਦੇ ਉੱਤੇ ਅਥੋਰੀਟੇਟਿਵਲੀ ਗੱਲ ਨਹੀਂ ਕੀਤੀ ਜਾ ਸਕਦੀ। ਔਰ ਮੈਨੂੰ ਸੁਣਨ ਦਾ ਅੱਜ ਮੌਕਾ ਬਣਿਆ ਔਰ ਮੈਂ ਉਸ ਦੇ ਉੱਤੇ ਵੇਰਵੇ ਨਾਲ ਗੱਲਬਾਤ ਕਰਾਂਗਾ। ਹਾਲਾਂ ਉਸ ਇੰਟਰਵਿਊ ਦੀ ਟਾਈਮਿੰਗ ਦਾ ਕੀ ਮਕਸਦ ਹੈ ਔਰ ਇਸ ਲੈਵਲ ਦਾ ਮਰਸਨਰੀ ਜਿਸ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਵੀ ਲਿਖਵਾਈ ਗਈ, ਆਪਰੇਸ਼ਨ ਬਲੂ ਸਟਾਰ ਟਰੂ ਸਟੋਰੀ ਦੇ ਨਾਂ ਥੱਲੇ, ਜਿਹੜਾ ਬਿਲਕੁਲ ਏਜੰਸੀਆਂ ਦਾ ਹੀ ਨੈਰੇਟਿਵ ਸੀ, ਉਸੇ ਨੈਰੇਟਿਵ ਨੂੰ ਜਿਹੜਾ ਕਿ ਉਸ ਪੀਰੀਅਡ 'ਚ 80ਵਿਆਂ ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਤੋਂ ਪਹਿਲਾਂ ਭਾਰਤੀ ਮੀਡੀਆ 'ਚ ਰਾਹ ਨੇ ਤਿਆਰ ਕੀਤਾ। ਔਰ ਜੋ ਕਿਉਂਕਿ ਜੂਨ 84 ਦਾ ਇਹ ਘੱਲੂਘਾਰਾ ਵਰਤਾਣ ਤੋਂ ਪਹਿਲਾਂ ਸਾਰਾ ਪੰਜਾਬ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਸੀ ਔਰ ਈਵਨ ਸਾਰਾ ਹੀ ਮੀਡੀਆ ਜਿਹੜਾ ਇੰਟਰਨੈਸ਼ਨਲ ਮੀਡੀਆ ਅੰਮ੍ਰਿਤਸਰ 'ਚ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ। ਪੰਜਾਬ 'ਚ ਪੈਦਲ ਚੱਲਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ। ਲਗਭਗ 12,000 ਪਿੰਡਾਂ ਦਾ ਜਿਹੜਾ ਮੇਨ ਉਹਨਾਂ ਨੂੰ ਕੱਟ ਆਫ ਕਰ ਦਿੱਤਾ ਗਿਆ। ਵੱਡੇ ਚੌਰਾਹਿਆਂ ਤੇ ਵੀ ਫੌਜ ਆਈ ਕਿਉਂਕਿ ਇਨ ਆਪਰੇਸ਼ਨ ਬੇਸ਼ੱਕ 20,000 ਫੌਜ ਆਈ ਕਿ 30 ਆਈ, ਲੇਕਿਨ ਉਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਵੱਡੀ ਮੂਵਮੈਂਟ ਜਿਹੜੀ ਹੈ ਉਹ ਲਗਭਗ 2 ਲੱਖ ਦੇ ਕਰੀਬ ਫੌਜ ਦੇ ਜਿਹੜੀ ਹੈ ਪੰਜਾਬ ਦੇ ਵਿੱਚ ਮੌਜੂਦ ਸੀ ਔਰ ਈਵਨ ਪਾਕਿਸਤਾਨ ਬਾਰਡਰ ਨੂੰ ਸੀਲ ਕੀਤਾ ਗਿਆ। ਔਰ ਕਿਵੇਂ ਉਹਨਾਂ ਨੇ ਫਿਰ ਇੱਕ ਹਫ਼ਤਾ ਲਗਭਗ ਪੂਰਾ ਜੋ ਕਿ ਪੰਜਾਬ ਕੱਟ ਆਫ ਕਰ ਦਿੱਤਾ ਜਾਂਦਾ ਹੈ, ਦਿਨ ਵੀ ਅਟੈਕ ਦੇ ਲਈ 3 ਜੂਨ ਚੁਣਿਆ ਜਾਂਦਾ ਹੈ ਜਿਹੜਾ ਕਿ 1984 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਕਿਸ ਲੈਵਲ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਗੱਲ ਕੱਲੀ ਇਸ ਮਰਸਨਰੀ ਇਸ ਪਹਾੜੇ ਦੇ ਟੱਟੂ ਵੱਲੋਂ ਜੋ ਉਹਨੇ ਆਪਣੇ 1.25 ਘੰਟੇ ਦੇ ਪੋਡਕਾਸਟ ਜੋ ਝੂਠ ਬੋਲਿਆ ਉਸ ਦਾ ਤਾਂ ਬਿਲਕੁਲ ਜਿਹੜਾ ਵੀ ਇੱਕ ਬੰਦਾ ਈਵਨ ਸਧਾਰਨ ਸਟੂਡੈਂਟ ਵੀ ਅੱਜ ਹੁਣ ਤੱਕ ਕਿਉਂਕਿ ਬਹੁਤ ਸਾਰੀ ਜਾਣਕਾਰੀ ਅਵੇਲੇਬਲ ਹੈ, ਉਸ ਜ਼ਮਾਨੇ ਦੇ ਵਿੱਚ ਤਾਂ ਕੁਝ ਵੀ ਬਾਹਰ ਨਹੀਂ ਸੀ ਆਇਆ ਔਰ ਅਸੀਂ ਹਮੇਸ਼ਾ ਹੀ ਐਸੋਸੀਏਟਿਡ ਪ੍ਰੈਸ ਦੇ ਮਿਸਟਰ ਬ੍ਰਹਮ ਚਲਾਨੀ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜਾ ਉਸ ਤੋਂ ਬਾਅਦ ਪਹੁੰਚਿਆ ਜਦੋਂ ਕਿ ਸਾਰੇ ਜਰਨਲਿਸਟ ਕੱਢੇ ਜਾ ਚੁੱਕੇ ਸੀ। ਔਰ ਉਸ ਨੇ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਥੋਂ ਸਾਰੀਆਂ ਐਕਸਚੇਂਜਿਸ 'ਚੋਂ ਵੀ ਤੁਸੀਂ ਕੋਈ ਖਬਰ ਬਾਹਰ ਨਹੀਂ ਸੀ ਕੱਢ ਸਕਦੇ ਤੇ ਉਸ ਨੇ ਸ਼ਿਮਲਾ ਪਹੁੰਚ ਕੇ ਜਿਹੜਾ ਉੱਥੋਂ ਜਿਹੜੀਆਂ ਨੇ ਆਪਣਾ ਭੇਜੀ ਜਿਹੜੀਆਂ ਖਬਰਾਂ ਨੇ ਐਸੋਸੀਏਟਿਡ ਪ੍ਰੈਸ ਲਈ ਉਹ ਕੰਮ ਕਰਦਾ ਸੀ। ਔਰ ਉਸ ਤੋਂ ਹਕੀਕਤ ਸਾਹਮਣੇ ਆਈ ਬਾਅਦ ਦੇ ਵਿੱਚ ਜਦੋਂ ਅੱਡ ਹਿਊਮਨ ਰਾਈਟਸ ਗਰੁੱਪਸ ਪੰਜਾਬ 'ਚ ਖਾਸ ਤੌਰ 'ਤੇ ਦਿੱਲੀ ਤੋਂ ਜਸਟਿਸ ਤਾਰਕੁੰਡੇ ਦੀ ਅਗਵਾਈ ਦੇ ਵਿੱਚ ਆਏ ਔਰ ਉਹਨਾਂ ਦੀ ਪਹਿਲੀ ਰਿਪੋਰਟ ਆਪਰੇਸ਼ਨ ਇਨ ਪੰਜਾਬ ਉਹ ਡਾਇਰੈਕਟ ਆਈ ਵਿਟਨੈਸਿਸ ਤੇ ਬੇਸਡ ਸੀ ਕਿ ਉਹਨਾਂ ਦੇ ਨਾਲ ਕੀ ਹੋਇਆ। ਔਰ ਉਸ ਤੋਂ ਬਾਅਦ ਹੁਣ ਤਾਂ ਇੰਨੇ ਅਕਾਊਂਟ ਔਰ ਇੰਨੇ ਉਸ ਜਿਹੜੀਆਂ ਨੇ ਇੰਟਰਵਿਊਜ਼ ਔਰ ਜਿਹਨੂੰ ਅਸੀਂ ਅੱਜ ਦੇ ਪੀਰੀਅਡ 'ਚ ਓਰਲ ਹਿਸਟਰੀ ਕਹਿੰਦੇ ਹਾਂ ਉਸ ਤੋਂ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਭਾਈ ਇਹ ਕਿਸ ਲੈਵਲ ਦਾ ਘੱਲੂਘਾਰਾ ਸੀ। ਇਕੱਲਾ ਇਹੀ ਨਹੀਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵਜੰਤੀ ਟੈਂਕ ਜਿਨ੍ਹਾਂ ਦੀ ਗਿਣਤੀ 6 ਤੋਂ 8 ਸੀ ਉਹ ਲਿਆਂਦੇ ਗਏ, ਨਾਲ ਦੀ ਨਾਲ ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਇਹਨਾਂ 3 ਥਾਵਾਂ ਤੇ ਵੀ ਦਰਬਾਰ ਸਾਹਿਬ ਤੋਂ ਇਲਾਵਾ ਟੈਂਕ ਲਿਆਂਦੇ ਗਏ। ਔਰ ਕਿਵੇਂ ਬਿਲਕੁਲ ਬੇਕਿਰਕੀ ਦੇ ਨਾਲ ਜਿਹੜਾ ਪੁਆਇੰਟ ਬਲੈਂਕ ਰੇਂਜ ਤੇ ਜਿਨ੍ਹਾਂ ਨੂੰ ਫੜਿਆ ਵੀ ਗਿਆ ਉਹਨਾਂ ਨੂੰ ਮਾਰਿਆ ਗਿਆ। ਮਰਨ ਵਾਲਿਆਂ 'ਚ 80-80 ਸਾਲ ਦੇ ਬਾਬੇ, ਮਾਤਾਵਾਂ, ਛੋਟੇ ਛੋਟੇ ਬੱਚੇ
ਔਰ ਫੌਜ ਨੇ ਫਿਰ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਗੁਰਦੁਆਰਿਆਂ 'ਚ ਬਦਫੈਲੀਆਂ ਕੀਤੀਆਂ, ਅੱਛਾ ਕਿਵੇਂ ਉਹਨਾਂ ਨੇ ਸਮੁੰਦਰਾਂ ਜਿਹੜੇ ਸਰੋਵਰਾਂ ਦੇ ਪਵਿੱਤਰ ਜਲ ਨੂੰ ਖੂਨ ਦੇ ਨਾਲ ਲਾਲ ਕੀਤਾ, ਔਰ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਕਿੰਨਾ ਖੂਨ ਵਗਿਆ, ਕਿਸ ਪੱਧਰ ਤੇ ਜਿਹੜੇ ਇਹ ਜ਼ੁਲਮ ਕੀਤੇ। ਔਰ ਇਹ ਕਿਉਂਕਿ ਲਗਾਤਾਰਤਾ ਨਾਲ ਅਸੀਂ ਵੀ ਬਿਆਨਦੇ ਹਾਂ, ਹਰ ਕੋਈ ਜਦੋਂ ਜੂਨ ਦਾ ਮਹੀਨਾ ਆਉਂਦਾ, ਖਾਸ ਤੌਰ ਤੇ ਜੂਨ ਦੇ ਪਹਿਲੇ ਹਫਤੇ ਉਸ ਬਿਰਤਾਂਤ ਨੂੰ ਕੀਤਾ ਜਾਂਦਾ। ਲੇਕਿਨ ਅੱਜ ਅਚਾਨਕ ਇਹ ਬਰਾੜ ਜਿਹੜਾ ਜਿਸ ਹਾਲਾਂ ਜਦੋਂ ਅਸੀਂ ਸਜ਼ਾ ਜਾਂ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰਦੇ ਹਾਂ, ਇੰਦਰਾ ਗਾਂਧੀ ਔਰ ਜਨਰਲ ਵੈਦਿਆ ਉਸ ਦਾ ਸਜ਼ਾ ਯਾਫਤਾ ਹੋਏ। ਸੁੰਦਰ ਜੀ ਆਪਣੀ ਕੁਦਰਤੀ ਮੌਤ ਤੇ ਮਰਿਆ, ਦਿਆਲ ਰਣਜੀਤ ਦਿਆਲ ਵੀ ਕੁਦਰਤੀ ਮੌਤ ਤੇ ਮਰਿਆ। ਹਾਲਾਂ ਉਸ ਦੇ ਉੱਤੇ ਜਿਹੜਾ ਨੇੜੇ ਤੇੜੇ ਤਾਂ ਪਹੁੰਚ ਗਿਆ ਸੀ ਕੰਮ, ਲੇਕਿਨ ਇਸ ਦੇ ਉੱਤੇ ਲਗਭਗ 10 ਸਾਲ ਪਹਿਲਾਂ ਬਰਾੜ ਦੇ ਉੱਤੇ ਇਹ ਜਦੋਂ ਆਪਣੀ ਘਰਵਾਲੀ ਦੇ ਨਾਲ ਇੰਗਲੈਂਡ ਦੇ ਵਿੱਚ ਸੀ, ਇਸ ਦੇ ਉੱਤੇ ਜਿਹੜਾ ਹਮਲਾ ਹੋਇਆ, ਅਟੈਕ ਹੋਇਆ, ਉਸ ਦੇ ਵਿੱਚ 3 ਸਿੱਖ ਨੌਜਵਾਨ ਔਰ 1 ਸਿੱਖ ਬੀਬੀ, ਉਹਨਾਂ ਨੇ ਆਲਮੋਸਟ ਸ਼ਾਇਦ 8-8 10-10 ਸਾਲ ਦੀ ਕੈਦ ਵੀ ਕੱਟੀ ਹੈ। ਇਹ ਕਾਫੀ ਜ਼ਖਮੀ ਸੀ ਲੇਕਿਨ ਇਹ ਬਚ ਗਿਆ। ਔਰ ਹੁਣ ਵੀ ਜਦੋਂ ਕਿ ਉਹ ਆਲਮੋਸਟ 90 ਸਾਲ ਦੇ ਨੇੜੇ ਤੇੜੇ ਹੈ, ਉਸ ਇੰਟਰਵਿਊ 'ਚ ਉਹਨੇ ਕਿਹਾ ਕਿ ਵੀ ਦੇ ਵਿਲ ਸਟਿਲ ਗੈਟ ਮੀ। ਔਰ ਉਹਨੂੰ ਇਹ ਤਾਂ ਜਿਹੜੀ ਮੌਤ ਦਾ ਖੌਫ ਤਾਂ ਉਹਦੇ ਸਿਰ ਤੇ ਮੰਡਰਾ ਰਿਹਾ, ਕਿਉਂਕਿ ਇਹ ਠੀਕ ਹੈ, ਅਸੀਂ ਜਿਹੜਾ ਉਹ ਸੋਧਣ ਦਾ ਸਾਡਾ ਇੱਕ ਇਤਿਹਾਸਕ ਪਹਿਲੂ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ, ਪੰਜਾਬੀ 'ਚ ਪੋਪੂਲਰ ਅਖਾਣ ਹੈ ਕਿ ਵੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਆਇਆ ਤਾਂ ਕ੍ਰਿਸਚੈਨਿਟੀ 'ਚੋਂ ਹੋਏਗਾ, ਕਿਉਂਕਿ ਇਹਨਾਂ ਦਾ ਕਹਿਣਾ ਹੈ ਸਿਨ ਕਿਲਸ ਦਾ ਸਿਨਰ। ਔਰ ਇਹ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਉਹ ਇਵੇਂ ਨੇ ਕਿ ਵੀ ਜਿਹੜਾ ਬੰਦਾ ਪਾਪ ਕਰਦਾ ਹੈ, ਜਿਹੜਾ ਬੰਦਾ ਨਾ ਪੱਖੀ ਗੱਲਾਂ ਕਰਦਾ ਹੈ, ਉਸ ਦੀ ਮੌਤ, ਉਸ ਦਾ ਜ਼ਹਿਨ ਉਹਨੂੰ ਬਾਰ-ਬਾਰ ਦੁਰਕਾਰ ਰਿਹਾ ਹੁੰਦਾ ਹੈ ਕਿ ਵੀ ਤੂੰ ਕੀ ਕਰਤੂਤਾਂ ਕੀਤੀਆਂ ਨੇ। ਉਹ ਹਰ ਪਲ ਮਰ ਰਿਹਾ ਹੁੰਦਾ। ਔਰ ਇਸ ਦਾ ਮਤਲਬ ਇਹ ਹੈ ਕਿ ਭਾਈ ਉਹ ਉਸ ਸਿਨ ਦੇ ਕੀਤੇ ਸਿਨ ਦੇ ਉਸ ਗੁਨਾਹ ਦੇ ਅਹਿਸਾਸ ਨਾਲ ਹੀ ਮਰ ਰਿਹਾ ਹੁੰਦਾ। ਲੇਕਿਨ ਇਹ ਵੀ ਅੰਦਰ ਬੈਠੇ ਇਸ ਕਿਸਮ ਦੇ ਸ਼ੈਤਾਨ ਦੀ ਕਰਤੂਤ ਹੁੰਦੀ ਹੈ ਕਿ ਆਪ ਭਾਵੇਂ ਉਹ ਪਲ ਪਲ ਕਰਕੇ ਉਸ ਖੌਫ 'ਚ ਜੀ ਰਿਹਾ, ਖੌਫ 'ਚ ਮਰ ਰਿਹਾ, ਲੇਕਿਨ ਉਹ ਫਿਰ ਵੀ ਜਿਹੜੇ ਮਰਸਨਰੀ ਹੁੰਦੇ ਨੇ, ਪਹਾੜੇ ਦੇ ਟੱਟੂ ਹੁੰਦੇ ਨੇ, ਉਹ ਹਮੇਸ਼ਾ ਹੀ ਪਹਾੜੇ ਦੇ ਟੱਟੂ ਹੀ ਰਹਿੰਦੇ ਨੇ। ਉਹਨਾਂ ਦੇ ਵਿੱਚ ਕੋਈ ਤੁਸੀਂ ਤਬਦੀਲੀ ਦੀ ਚਾਹਨਾ ਨਹੀਂ ਕਰ ਸਕਦੇ ਕਿ ਭਾਈ ਉਹਨਾਂ 'ਚ ਕੋਈ ਤਬਦੀਲੀ ਹੋਏਗੀ। ਸੋ ਇਸ ਸਾਰੇ ਤੋਂ ਬਾਅਦ ਬਜਾਏ ਇਸ ਦੇ ਕਿ ਉਹ ਮਰਨ ਤੋਂ ਪਹਿਲਾਂ ਆਪਣੀ ਰੂਹ ਨੂੰ ਜਿਹੜੀ ਕਦੇ ਉਹਨੇ ਜਾ ਕੇ ਜਿੱਥੇ ਹਿਸਾਬ ਦੇਣਾ, ਉਸ ਦੇ ਲਈ ਘੱਟੋ ਘੱਟ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਖੋਲ੍ਹਦਾ। ਹਾਲਾਂ ਕਿਸੇ ਨੇ ਇਹਨਾਂ ਦਾ ਹੀ ਰਸਤਾ ਚੁਣਦਿਆਂ ਕੁਝ ਵਕਤ ਪਹਿਲਾਂ ਜਿਹੜਾ ਇੱਕ ਕਿਤਾਬ ਕੱਢੀ ਸੀ ਪੰਜਾਬੀ ਦੇ ਵਿੱਚ ਕਿ ਜੀ ਜਨਰਲ ਬਰਾੜ ਨੇ ਇਹ ਗੁਨਾਹ ਮੰਨਿਆ, ਉਹਦਾ ਮੁੰਡਾ ਕੈਂਸਰ ਨਾਲ ਮਰ ਗਿਆ, ਉਹਦਾ ਫਲਾਣਾ ਢਿਮਕਾ, ਔਰ ਉਹਨੂੰ ਕਈ ਕੋਟ ਕਰਨ ਲੱਗ ਗਏ ਸੀ, ਅਜੇ ਵੀ ਕੋਟ ਕਰਦੇ ਨੇ। ਤੇ ਉਦੋਂ ਵੀ ਮੈਂ ਤਾਂ ਇਹ ਦੇਖ ਲਿਆ ਸੀ, ਮੈਂ ਕਿਹਾ ਵੀ ਇਹ ਗੇਮ ਤਾਂ ਖੇਡੀ ਆ ਆਪਣੇ ਕਿਸੇ ਨੇ ਕਿ ਵੀ ਇਹ ਜੋ ਸਾਡੇ ਨਾਂ ਥੱਲੇ ਝੂਠ ਲਾਉਂਦੇ ਨੇ ਵੀ ਇਹ ਇਸ ਕਿਸਮ ਦਾ ਜਿਹੜਾ ਪੁਰਾਣਾ ਪਾਪੀ ਹੈ, ਉਹ ਇਵੇਂ ਨਹੀਂ ਹੈ ਵੀ ਉਹਦਾ ਕੋਈ ਕਿਤਾਬ ਨਾਲ ਲਾਗਾ ਦੇਗਾ ਨਹੀਂ ਹੈ। ਇਹ ਤਾਂ ਇੱਕ, ਔਰ ਉਹਦੇ 'ਚ ਜਿਹੜਾ ਕਈਆਂ ਨੇ ਬਹੁਤ ਲੰਬਾ ਚੌੜਾ ਕਿ ਕਿੰਨੇ ਹੋਇਆ, ਕੀ ਹੋਇਆ, ਲੇਕਿਨ ਇਹ ਕਿਤਾਬ ਤੋਂ ਬਾਅਦ ਔਰ ਜਦੋਂ ਉਹਦੇ ਤੇ ਅਟੈਕ ਹੋਇਆ ਉਸ ਤੋਂ ਬਾਅਦ ਵੀ ਉਹਨੇ ਬੜੇ ਵਿਸ਼ੇਸ਼ ਜਿਹੇ ਇੰਟਰਵਿਊ ਦਿੱਤੇ। ਪਰ ਹੁਣ ਅਚਾਨਕ ਜਦੋਂ ਕਿ ਉਹ 90ਵਿਆਂ ਨੂੰ ਢੁੱਕਿਆ ਹੋਇਆ, 38-39 ਸਾਲ ਪਹਿਲਾਂ ਜਦੋਂ ਕਿ ਉਹ ਮੇਜਰ ਜਨਰਲ ਸੀ, ਬਾਅਦ ਦੇ ਵਿੱਚ ਉਹ ਜਿਹੜਾ ਰਿਟਾਇਰ ਹੋ ਕੇ ਰਿਟਾਇਰਡ ਜ਼ਿੰਦਗੀ ਜੀ ਰਿਹਾ, ਅਚਾਨਕ ਇਸ ਕਿਸਮ ਦਾ ਪੋਡਕਾਸਟ ਔਰ ਜਿਹੜੀ ਸਮਿਤਾ ਪ੍ਰਕਾਸ਼ ਉਹਨੂੰ ਕਰ ਰਹੀ ਹੈ ਇੰਟਰਵਿਊ, ਤੁਸੀਂ ਜੇ ਉਹਦੇ ਸਵਾਲਾਂ ਵੱਲ ਦੇਖੋ ਕਿ ਜੇ ਉਹ ਕਿਤੇ ਦਹਿਸ਼ਤਗਰਦ ਜਾਂ ਟੈਰਰਿਸਟ ਲਫ਼ਜ਼ ਨੂੰ ਨਹੀਂ ਵੀ ਕਹਿ ਰਿਹਾ ਤੇ ਉਹ ਡੈਲੀਬਰੇਟਲੀ ਉਹ ਸਾਰੇ ਨੂੰ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ। ਸੋ ਇਹ ਔਰ ਇਹ ਜਿਹੜੀ ANI ਨਿਊਜ਼ ਏਜੰਸੀ ਹੈ, ਰਾਅ ਦੀ ਆਊਟਫਿਟ ਹੈ, ਜਿਵੇਂ ਤੁਸੀਂ ਕਿਹਾ, ਹਰ ਇੱਕ ਨੂੰ ਹੀ ਬੜਾ ਕਲੀਅਰਲੀ ਹੈ। ਔਰ ਇਹ ANI ਦੀਆਂ ਸਟੋਰੀਜ਼, ਫਿਰ ਜਿਹੜਾ ਇਹਨਾਂ ਦਾ ਨੈਟਵਰਕ, ਜਿਵੇਂ ਇਹਨਾਂ ਨੇ ਡਿਸਇਨਫੋ ਲੈਬ ਕ੍ਰੀਏਟ ਕੀਤੀ ਸੀ, ਉਹਦੇ ਥੱਲੇ ਦੁਨੀਆ ਭਰ ਦੇ ਨੈਟਵਰਕ ਦੇ ਵਿੱਚ ਮੀਡੀਆ 'ਚ ਲਵਾਉਂਦੇ ਨੇ ਤਾਂ ਕਿ ਆਪਣੀ ਕ੍ਰੈਡੀਬਿਲਿਟੀ ਨੂੰ ਸਾਬਤ ਕਰ ਸਕਣ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਕਿ ਮੈਂ
ਇਹ ਕਹਾਂ ਕਿ ਵੀ ਇਹ ਦੱਸਾਂ ਕਿ ਵੀ ਇਸ ਦੀ ਟਾਈਮਿੰਗ ਕਿਉਂ ਹੈ ਇਹ। ਪਰ ਇਹਦੇ 'ਚ ਇੱਕ ਪੰਛੀ ਝਾਤ ਕਿ ਵੀ ਇਸ ਮਰਸਨਰੀ ਨੇ, ਪਹਾੜੇ ਦੇ ਟੱਟੂ ਨੇ ਕੀ ਕਿਹਾ ਜਿਹੜਾ ਉਹਨੇ ਆਪਣੀ ਕਿਤਾਬ 'ਚ ਨਹੀਂ ਸੀ ਕਿਹਾ ਹੋਇਆ ਪਹਿਲਾਂ, ਜਾਂ ਜਿਹੜੇ ਇਹਨਾਂ ਦੇ ਹੋਰ ਜਿਹੜੇ ਬਕਵਾਸੀ ਲੋਕ ਰੱਖੇ ਹੋਏ ਨੇ ਇਹਨਾਂ ਨੇ, ਉਹ ਜਿਹੜੀ ਗੱਲ ਨਹੀਂ ਕਹਿੰਦੇ। ਹੁਣ ਇਹਦੇ 'ਚ ਜਿਹੜੀ ਇੱਕ ਗੱਲ ਜਿਹੜੀ ਪਹਿਲੀ ਉਹਦੀ ਕਿਤਾਬ 'ਚ ਜਾਂ ਦੂਜੇ 'ਚ ਨਹੀਂ ਸੀ, ਕਿਉਂਕਿ ਜਿਹੜਾ ਇੱਕ ਫੌਜੀ ਹੁੰਦਾ ਹੈ, ਜੇ ਇਸ ਦੀ ਗੱਲ ਹੀ ਮੰਨ ਕੇ ਮੈਂ ਤਾਂ ਇੱਕ ਫੌਜੀ ਹਾਂ, ਮੈਨੂੰ ਇਸ ਲਈ ਤਾਂ ਨਹੀਂ ਚੁਣਿਆ ਗਿਆ, ਮੈਂ ਸਿੱਖ ਹਾਂ, ਕੋਈ ਵੀ ਚੁਣਿਆ ਜਾ ਸਕਦਾ ਸੀ। ਜੇ ਅਸੀਂ ਇਹ ਮੰਨ ਵੀ ਲਈਏ ਤੇ ਫੌਜੀ ਜਿਹੜੇ ਨੇ ਉਹ ਫਿਰ ਪੋਲੀਟੀਕਲ ਕਮੈਂਟੇਟਰ ਨਹੀਂ ਹੁੰਦੇ ਕਿ ਬਈ ਉਹ ਆਪਣਾ ਹਿੱਸਾ ਤਾਂ ਉਹ ਦੱਸ ਸਕਦਾ ਸੀ ਕਿ ਜੀ ਮੈਂ ਮੇਰਠ ਦੇ ਵਿੱਚ ਜਿਹੜੀ ਹੈ ਮੈਂ ਬੇਸਡ ਸੀ, ਮੈਂ ਤੇ ਮੇਰੀ ਘਰ ਵਾਲੀ ਤਾਂ ਅਸੀਂ ਤਾਂ ਮਨੀਲਾ ਵਕੇਸ਼ਨ ਲਈ ਜਾ ਰਹੇ ਸੀ, ਮੈਨੂੰ ਕਿਵੇਂ ਉਹਨਾਂ ਨੇ ਜਿਹੜਾ ਉਹ ਤਲਬ ਕੀਤਾ ਸੁੰਦਰ ਜੀ ਨੇ, ਔਰ ਮੈਂ ਚੰਡੀ ਮੰਦਰ ਗਿਆ ਔਰ ਉੱਥੋਂ ਹੀ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਡਿਵੀਜ਼ਨ ਨੂੰ ਸੱਦ ਲੈ, ਔਰ ਡਿਵੀਜ਼ਨ ਲੈ ਕੇ ਉੱਥੇ ਪਹੁੰਚ ਅੰਮ੍ਰਿਤਸਰ। ਮੈਨੂੰ ਕੁਛ ਨਹੀਂ ਸੀ ਪਤਾ ਕੀ ਹੈ, ਉੱਥੇ ਜਾ ਕੇ ਮੈਂ ਦੇਖਿਆ ਔਰ ਮੈਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਔਰ ਮੈਂ ਜਿਹੜਾ ਇਵੇਂ ਕੀਤਾ। ਇਹ ਸਮਝ ਆ ਸਕਦਾ ਹੈ ਕਿ ਇੱਕ ਫੌਜੀ ਦੇ ਤੌਰ ਤੇ, ਔਰ ਮੇਰੇ ਸਾਹਮਣੇ ਜੋ ਮੈਪ ਲੈ ਕੇ ਦੱਸਿਆ ਗਿਆ ਕੀ ਹੈ, ਉਹਦੇ 'ਚ ਕੀ ਗੁਣਤਾਈਆਂ ਸੀ ਕੀ ਨਹੀਂ। ਪਰ ਇਸ ਇੰਟਰਵਿਊ 'ਚ ਡੈਲੀਬਰੇਟਲੀ ਅਸੀਂ ਦੇਖ ਰਹੇ ਹਾਂ ਕਿ ਉਸ ਨੇ ਇਸ ਸਾਰੇ ਨੂੰ ਇੰਦਰਾ ਗਾਂਧੀ ਦੇ ਖਾਤੇ 'ਚ, ਔਰ ਇਹਦੇ 2 ਤੁਸੀਂ ਪਹਿਲੂ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਪਾਸੇ ਸੰਤ ਪਿੰਡਾਂ ਵਾਲਿਆਂ ਨੂੰ ਪੂਰੀ ਤਰ੍ਹਾਂ ਡਿਮੋਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਉਹਨੇ 2 ਵਾਰ ਲਫ਼ਜ਼ ਇਹ ਕਿਹਾ ਕਿ ਇੰਦਰਾ ਗਾਂਧੀ ਨੇ ਹੀ ਪੈਦਾ ਕੀਤਾ ਹੈ ਉਹਨਾਂ ਨੂੰ, ਔਰ ਅਲਟੀਮੇਟਲੀ ਜਦੋਂ ਉਹ ਫ੍ਰੈਂਕਨਸਟਾਈਨ ਬਣ ਗਏ ਔਰ ਉਦੋਂ ਫਿਰ ਇਹ ਹੋਇਆ ਵੀ ਹੁਣ ਕੁਇਕਲੀ ਖਤਮ ਕਰੋ। ਹੁਣ ਇਹ ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿ ਫ੍ਰੈਂਕਨਸਟਾਈਨ ਕੌਣ ਜਾਂ ਕੀ ਇਸ ਦਾ ਕੀ ਕਨਸੈਪਟ ਹੈ, ਪਰ ਇਹੀ ਥਾਟ ਜਿਹੜਾ ਹੈ ਜਦੋਂ ਤੁਸੀਂ ਅਡਵਾਨੀ ਦੀ ਆਟੋਬਾਇਓਗ੍ਰਾਫੀ ਦੇਖੋਗੇ ਤਾਂ ਜਿਹੜਾ ਕੁਝ ਇਹਨਾਂ ਦੇ ਫਿਕਸ਼ਨ ਵਰਲਡ ਦੇ ਵਿੱਚ ਫ੍ਰੈਂਕਨਸਟਾਈਨ ਨਾਲ ਜੁੜਿਆ ਹੋਇਆ ਹੈ, ਉਹਨਾਂ ਦੀ ਹਿੰਦੂ ਮਿਥਿਹਾਸ ਦੇ ਵਿੱਚ ਭਸਮਾਸੁਰ ਰਾਖਸ਼ ਦੇ ਨਾਲ ਜੁੜਿਆ ਹੋਇਆ ਹੈ ਕਿ ਭਾਈ ਕਿਵੇਂ ਉਹ ਪੈਦਾ ਹੋਇਆ, ਪੈਦਾ ਕੀਤਾ ਗਿਆ, ਔਰ ਫਿਰ ਉਹ ਜਿਹੜਾ ਇਵੇਂ ਹੀ ਹੈ ਜਿਹੜੀ ਚੀਜ਼ ਤੁਸੀਂ ਜਿਹਨੂੰ ਕਈ ਵਾਰ ਕਹਿੰਦੇ ਨੇ ਜੀ ਕਿ ਬਿੱਲੀ ਨੇ ਸ਼ੇਰ ਪੜਾਇਆ, ਬਿੱਲੀ ਨੂੰ ਖਾਵਣ ਆਇਆ, ਜੇ ਅਸੀਂ ਆਮ ਜ਼ਬਾਨ ਦੇ ਵਿੱਚ ਕਹਿਣਾ ਹੋਏ ਤੇ ਉਹ ਇਵੇਂ ਹੀ ਹੈ। ਸੋ ਇਵੇਂ ਹੀ ਉਹਨਾਂ ਦਾ ਫ੍ਰੈਂਕਨਸਟਾਈਨ ਹੈ ਇਸ ਫਿਕਸ਼ਨ 'ਚੋਂ, ਔਰ ਇਹਨਾਂ ਦਾ ਭਸਮਾਸੁਰ ਹੈ ਕਿ ਜਿਹਨੇ ਕ੍ਰੀਏਟ ਕੀਤਾ ਉਹ ਉਹਦੇ ਉੱਤੇ ਹੀ ਜਿਹੜਾ ਉਹ ਹਮਲਾਵਰ ਹੋਇਆ। ਸੋ ਇਹ ਇੱਕ ਨਵਾਂ ਜਿਸ ਬੋਲਡ ਤਰੀਕੇ ਦੇ ਨਾਲ, ਔਰ ਇਹ ਜੇ ਤੁਸੀਂ ਇਹਦਾ ਬੈਕਡ੍ਰੌਪ ਦੇਖੋ ਕਿ ਇੱਕ ਪਾਸੇ ਮੋਦੀ ਜਿਹੜਾ ਉਹ ਆਪਣੇ 2002 ਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਕੰਧ ਨਾਲ ਲਾਇਆ ਹੋਇਆ ਹੈ BBC ਦੀ 2 ਪਾਰਟ ਡਾਕੂਮੈਂਟਰੀ ਨੇ, ਔਰ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਪੂਲ ਖੁੱਲਿਆ। ਦੂਜੇ ਪਾਸੇ ਇਹ ਗੁਜਰਾਤੀ ਗੈਂਗਸਟਰ ਮਾਫੀਆ, ਫਾਈਨੈਂਸ਼ੀਅਲ ਮਾਫੀਆ, ਜਿਹੜਾ 2 ਗੁਜਰਾਤੀ ਮੋਦੀ ਤੇ ਅਮਿਤ ਸ਼ਾਹ, ਕਿਸੇ ਨੇ ਠੀਕ ਕਿਹਾ ਸੀ, ਉਹਨੇ ਕਿਹਾ ਜੀ 2 ਗੁਜਰਾਤੀ ਮੋਦੀ ਤੇ ਅਮਿਤ ਸ਼ਾਹ ਮੁਲਕ ਨੂੰ ਵੇਚਣ ਲੱਗੇ ਹੋਏ ਨੇ ਤੇ 2 ਗੁਜਰਾਤੀ ਅੰਬਾਨੀ ਤੇ ਅਡਾਨੀ ਉਹਨੂੰ ਖਰੀਦਣ ਲੱਗੇ ਹੋਏ ਨੇ, ਵੀ ਉਧਰ ਵੀ ਵੇਚਣ ਵਾਲੇ ਵੀ ਉਹ ਤੇ ਇਧਰਲੇ ਵੀ ਉਹ। ਔਰ ਇਸ ਦੌਰ 'ਚ ਪਿਛਲੇ 1 ਹਫ਼ਤੇ 'ਚ ਜਦੋਂ ਕਿ ਅਡਾਨੀ ਦਾ ਜਿਹੜਾ ਐਮਪਾਇਰ ਹੈ ਉਹ ਲਾਈਕ ਹਾਊਸ ਆਫ ਕਾਰਡਸ, ਤਾਸ਼ ਦੇ ਪੱਤਿਆਂ ਵਾਂਗ ਉਹਦਾ ਖਿਲਾਰ ਹੋਇਆ, ਔਰ ਕਿਵੇਂ ਹਿੰਡਨਬਰਗ ਰਿਪੋਰਟ ਤੋਂ ਬਾਅਦ 1 ਹਫ਼ਤੇ ਦੇ ਵਿੱਚ ਅੱਜ CNN ਦੀ ਰਿਪੋਰਟਿੰਗ ਹੈ ਲਗਭਗ $90 ਬਿਲੀਅਨ ਦਾ ਉਸ ਦਾ ਉੜ ਗਿਆ, ਜੋ ਵੀ ਉਹ ਐਵੈਪੋਰੇਟ ਹੋ ਗਈ ਮਾਨੀ, ਔਰ ਕਿੱਥੇ ਦੁਨੀਆ ਦਾ ਤੀਸਰਾ ਵੱਡਾ ਅਮੀਰ ਹੋਣ ਦੇ ਜਿਹੜਾ ਉਹਨੂੰ ਪ੍ਰੋਜੈਕਟ ਕੀਤਾ ਗਿਆ ਹੈ, ਅੱਜ ਉਹ 15ਵੇਂ ਨੰਬਰ ਤੇ ਡਿੱਗਿਆ ਹੋਇਆ, ਔਰ ਕਿੰਨੇ ਸ਼ੇਅਰਸ ਖਰੀਦਣ ਵਾਲੇ ਉੱਡ ਗਏ। ਹੁਣ ਇਸ ਪੀਰੀਅਡ 'ਚ ਜਦੋਂ ਕਿ ਅੰਬਾਨੀ ਔਰ ਇਸ ਸਾਰੇ ਦੀ ਇਸ ਫਰਾਡ ਲਾਈਨ ਦੇ ਥੱਲੇ ਮੋਦੀ ਅਮਿਤ ਸ਼ਾਹ ਨੇ ਬਿਲਕੁਲ ਦੜ ਵੱਟੀ ਹੋਈ ਹੈ, ਬਦਨਾਮੀ ਹੋ ਰਹੀ ਹੈ, ਇੱਕ ਨੈਰੇਟਿਵ ਉਹਨਾਂ ਨੇ ਸਿਰਜਣ ਦੀ ਕੋਸ਼ਿਸ਼ ਕੀਤੀ, ਭਾਰਤ ਪੇ ਹਮਲਾ, ਉਹਨਾਂ ਦਾ ਮੀਡੀਆ ਨੂੰ ਇਸ ਕੰਮ ਤੇ ਲਾਇਆ ਹੋਇਆ। ਔਰ ਇਸ ਸਾਰੇ ਪੀਰੀਅਡ 'ਚ ANI ਜਿਹੜਾ ਉਹ ਪੋਡਕਾਸਟ ਕੁਲਦੀਪ ਬਰਾੜ ਦੇ ਨਾਲ ਕੱਢ ਲੈਂਦਾ ਹੈ, ਕਿਉਂਕਿ ਉਹ ਪੈਰਲਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੰਮ ਜੂਨ 84 ਨਵੰਬਰ 84 'ਚ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਨਾਲ ਵੋਟਾਂ ਹਥਿਆਣ ਦਾ ਕੀਤਾ ਔਰ 3/4 ਮੈਜੋਰਿਟੀ ਨਾਲ ਰਾਜੀਵ ਗਾਂਧੀ ਜਿੱਤਿਆ, ਉਹੀ ਖੇਡ ਜਿਹੜੀ ਹੈ
ਉਹ 2002 ਚ ਮੋਦੀ ਨੇ ਕੀਤੀ, ਉੱਥੋਂ ਹਿਰਦੇ ਸਮਰਾਟ ਬਣਿਆ ਔਰ 2014 ਚ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਿਆ। ਸੋ ਇਹਦੀ ਇੱਕ ਟਾਈਮਿੰਗ ਤਾਂ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਓਵਰਆਲ ਇੱਕ ਕਾਊਂਟਰ ਬੈਲੈਂਸ ਕਰਨ ਦੇ ਲਈ, ਤਾਂ ਕਿ ਇਹ ਦੱਸਿਆ ਜਾ ਸਕੇ ਕਿ ਭਾਈ ਇੱਧਰ ਜਿਹੜਾ, ਔਰ ਹੁਣ ਸਿੱਖਾਂ ਦੇ ਮਾਮਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਹੋਰ ਜੋ ਇਹਨਾਂ ਨੇ ਸਿੱਖਾਂ ਦੇ ਖਿਲਾਫ ਏਜੰਸੀਆਂ ਕੀ ਜਿਹੜੀਆਂ ਨੇ ਸੋਚ ਰਹੀਆਂ ਨੇ, ਕੀ ਪਲਾਨ ਬਣਾ ਰਹੀਆਂ ਨੇ, ਕੀ ਸਾਜ਼ਿਸ਼ਾਂ ਘੜ ਰਹੀਆਂ ਨੇ, ਕਿਉਂਕਿ ਇਸ ਵੇਲੇ ਉਹ ਕੌਮੀ ਇਨਸਾਫ ਮੋਰਚਾ ਹੋਏ, ਪੰਜਾਬ ਦੇ ਵਿੱਚ ਆਵਾਜ਼ ਹੋਏ, ਖਾਲਿਸਤਾਨ ਰੈਫਰੈਂਡਮ ਅਰਾਊਂਡ ਦਾ ਵਰਲਡ, ਔਰ ਜੋ ਮੈਲਬਰਨ ਦੀ ਸਕਸੈਸ ਹੈ, ਇਹ ਸਾਰੇ ਦੇ ਚੱਲਦੇ ਆ, ਇਹ ਆਲ ਆਫ ਏ ਸਡਨ ਸਿੱਖਾਂ ਨੂੰ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਤੁਹਾਨੂੰ ਮੋਦੀ ਜਾਂ RSS ਦੀ ਮੌਜੂਦਾ ਲੀਡਰਸ਼ਿਪ ਨੇ ਉਹ ਨਹਿਰੂ ਦੇ ਖਿਲਾਫ ਬੋਲਦੇ ਨੇ, ਰਾਜੀਵ ਗਾਂਧੀ ਦੇ ਖਿਲਾਫ ਬੋਲਦੇ ਨੇ, ਇੰਦਰਾ ਗਾਂਧੀ ਦੇ ਖਿਲਾਫ ਤੁਸੀਂ ਕਦੇ ਮੋਦੀ, ਅਮਿਤ ਸ਼ਾਹ ਜਾਂ ਕਿਸੇ ਤੋਂ ਇੱਕ ਲਫ਼ਜ਼ ਵੀ ਨਹੀਂ ਸੁਣੋਗੇ। ਰਾਦਰ ਇਸ ਦੇ ਉਲਟ RSS ਦੇ ਆਈਡੀਆਲੋਗ ਉਹਨੇ ਨਾਨਾ ਜੀ ਦੇਸ਼ਮੁਖ ਨੇ ਤਾਂ ਡਿਫੈਂਡ ਕੀਤਾ, ਉਹਨੂੰ ਤਾਂ ਦੁਰਗਾ ਬਣਾਇਆ ਹੋਇਆ ਸੀ ਵਾਜਪਾਈ ਨੇ। ਸੋ ਇਸ ਸਾਰੇ 'ਚ ਇਹ ਮਤਲਬ ਰੱਖਦਾ ਹੈ ਕਿ ਉਹਨਾਂ ਨੇ ਕਾਂਗਰਸ ਦੇ ਖਿਲਾਫ ਵੀ ਇਸ ਨੈਰੇਟਿਵ ਨੂੰ ਇੱਕ ਉਸ ਕਿਸਮ ਦੇ ਪਤਤ ਜਰਨਲ ਰਾਹੀਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਥਰਡਲੀ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਕੈਂਪੇਨ ਜਿਹੜੀ ਦੁਨੀਆ ਭਰ 'ਚ ਅੱਜ ਬਣੀ ਹੋਈ ਹੈ, ਉਸ ਦਾ ਆਧਾਰ ਜੂਨ 84 ਦੇ ਨਾਲ ਜੁੜਦਾ ਹੈ, ਕਿਉਂਕਿ ਖਾਲਿਸਤਾਨ ਦੀ ਗੱਲ ਤਾਂ ਜੂਨ 84 ਤੋਂ ਬਾਅਦ ਸਾਹਮਣੇ ਆਉਂਦੀ ਹੈ, ਕਿਉਂਕਿ ਸੰਤ ਪਿੰਡਰਾਂ ਵਾਲਿਆਂ ਦਾ ਇਹ ਕਥਨ ਕਿ ਵੀ ਜਿੱਦਣ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਕਿਉਂਕਿ ਉਹੀ ਇੱਕ ਬੇਸਿਕ ਬਲੌਕ ਹੈ ਜਿਸ ਦੇ ਉੱਤੇ ਖਾਲਿਸਤਾਨ ਦੀ ਇਮਾਰਤ ਉਸਾਰਨ ਦੀ ਗੱਲ ਹੁੰਦੀ ਹੈ ਫਾਊਂਡੇਸ਼ਨ ਸਟੋਨ ਰੱਖਣ ਤੋਂ ਬਾਅਦ। ਸੋ ਉਹਨੂੰ ਬਾਰ-ਬਾਰ ਇਸ ਨੈਰੇਟਿਵ 'ਚ ਲਿਆਣਾ ਕਿ ਇਹ ਦਹਿਸ਼ਤਗਰਦੀ ਸੀ, ਇਹ ਇੰਦਰਾ ਗਾਂਧੀ ਦੇ ਲਈ ਕਸੂਰਵਾਰ ਸੀ, ਪਿੰਡਾਂ ਵਾਲਿਆਂ ਨੂੰ ਉਹਨਾਂ ਨੇ ਹੀ ਕ੍ਰੀਏਟ ਕੀਤਾ, ਉਹ ਜਦੋਂ ਉਹਨਾਂ ਦੇ ਹੱਥੋਂ ਨਿਕਲ ਗਏ ਤੇ ਫਿਰ ਉਹਨਾਂ ਨੂੰ ਮਾਰਨ ਦੀ ਲਾਈਨ ਰੱਖੀ, ਔਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਬਚੀ ਹੋਈ, ਕਿਉਂਕਿ ਅੰਦਰ ਇੰਨੇ ਖਤਰਨਾਕ ਹਥਿਆਰ ਜਾਂ ਦੂਜੇ ਸੀ ਕਿ ਸਾਡੇ ਕੋਲ, ਔਰ ਉਹ ਜਿਹੜੇ ਉਸ ਇਹਦੇ ਇੰਟਰਵਿਊ ਦੇ 6-7 ਨੁਕਤੇ, ਔਰ ਉਹ ਦਲ ਖਾਲਸਾ ਆਰਗੇਨਾਈਜੇਸ਼ਨ ਨੇ ਵੀ ਇਸ ਨੂੰ ਕਾਫੀ ਸੀਰੀਅਸਲੀ ਲਿਆ, ਉਹਨਾਂ ਦੀ ਸਟੇਟਮੈਂਟ ਵੀ ਹੈ ਕਿ ਭਾਈ ਬਰਾੜ ਦੀ ਇੰਟਰਵਿਊ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ, ਕਿ ਅੱਜ ਦੇ ਪੀਰੀਅਡ 'ਚ ਇਹ ਹੁਣ ਇੱਕ ਨਵਾਂ ਜਿਹੜਾ ਉਹਨਾਂ ਨੇ ਹਿੰਦੂਤਵੀ ਨੈਰੇਟਿਵ ਬਣਾਉਣ ਦੀ ਲਾਈਨ ਹੈ। ਹੁਣ ਇਸ 'ਚ ਜਿਹੜੇ ਉਹਦੇ ਇੰਟਰਵਿਊ 'ਚੋਂ ਅਸੀਂ ਮੁੱਖ ਤੌਰ ਦੇ ਉੱਤੇ ਦੇਖਦੇ ਹਾਂ, ਉਹ ਪਹਿਲਾਂ ਤਾਂ ਹੁਣ ਹਕੀਕਤ ਹਰ ਇੱਕ ਨੂੰ ਪਤਾ ਹੈ, ਮਾਰਕ ਟਲੀ ਸਤੀਸ਼ ਜੈਕਬ ਦੀ ਕਿਤਾਬ ਜਿਹੜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਆਈ, ਕਿ ਕਿਵੇਂ 3 ਜੂਨ ਤੋਂ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਇਹ ਅਟੈਕ ਸ਼ੁਰੂ ਹੁੰਦਾ ਹੈ। 4 ਤਰੀਕ ਦੀ ਸਵੇਰ ਪਹਿਲਾ ਗੋਲਾ ਜਿਹੜਾ ਉਹ ਆ ਕੇ ਜਿਹੜਾ ਉਹ ਹਿੱਟ ਕਰਦਾ ਹੈ, ਔਰ ਫਿਰ 6 ਜੂਨ ਦੀ ਸਵੇਰ ਤੱਕ ਆਲਮੋਸਟ 8 ਵਜੇ ਤੱਕ ਇਹ ਜਿਹੜਾ ਜੰਗ ਮੱਚਦੀ ਹੈ, ਔਰ ਇਸ ਦੇ ਇਹ 72 ਘੰਟੇ ਦਾ ਪੀਰੀਅਡ ਹੈ। ਹੁਣ ਜੇ ਮੈਂ ਇਹਦੇ ਮਰਸਨਰੀ ਦੇ ਪਹਾੜੇ ਦੇ ਟੱਟੂ ਦੇ ਇੰਟਰਵਿਊ ਦੀ ਗੱਲ ਕਰਾਂ ਤੇ ਉਹ ਇਹਨੂੰ 6 ਤੋਂ 8 ਘੰਟੇ ਦਾ ਆਪਰੇਸ਼ਨ ਦੱਸਦਾ ਹੈ, ਔਰ ਇਹ 3 ਜਾਂ 4 ਤਰੀਕ ਨੂੰ, ਹਾਲਾਂਕਿ ਹੁਣ ਤਾਂ ਉਹਦੀ ਈਵਨ ਮਿੰਟ ਬਾਈ ਮਿੰਟ ਡੀਟੇਲ ਹੈ ਕਿ ਕਿੱਥੋਂ ਕੀ ਐਡਵਾਂਸ ਕਰਨ ਦੀ ਕੋਸ਼ਿਸ਼ ਹੋਈ, ਕਿੱਥੇ ਕੀ ਹੋਇਆ, ਪਰ ਇਹ ਉਸ ਨੂੰ ਜਿਹੜਾ 6 ਤੋਂ 8 ਘੰਟੇ ਦੇ ਜਿਹੜਾ ਉਸ ਦੇ ਨਾਲ ਜੋੜ ਕੇ ਪਹਿਲਾ ਵੱਡਾ ਝੂਠ। ਫਿਰ ਟੈਂਕਾਂ ਦੀ ਗੱਲ ਨੂੰ ਉਹ ਬਿਲਕੁਲ ਡਿਨਾਈ ਕਰਦੇ ਆ, ਕਹਿੰਦਾ ਕਿ ਜੀ ਜਦੋਂ ਫਾਇਰਿੰਗ ਜਾਂ ਦੂਜੀ ਹੋਈ ਅੰਦਰੋਂ, ਔਰ ਸਾਡੇ ਤਾਂ ਹੱਥ ਬੰਨੇ ਹੋਏ ਸੀ, ਉਹਨੇ ਆਪਣੇ ਆਪ ਤਸ਼ਬੀਹ ਦਿੱਤੀ ਕਿ ਇਵੇਂ ਹੀ ਹੈ ਕਿ ਕਿਵੇਂ ਕਿਸੇ ਤੁਸੀਂ ਮੁੱਕੇਬਾਜ਼ ਦਾ ਇੱਕ ਹੱਥ ਬੰਨ੍ਹ ਦਿਓ ਤੇ ਉਹਨੂੰ ਤੁਸੀਂ ਉਹਦੇ 'ਚ ਰਿੰਗ 'ਚ ਉਤਾਰ ਦਿਓ ਰੈਸਲਿੰਗ ਦੀ, ਔਰ ਉਹਨੂੰ ਕਹੋ ਜੀ ਤੂੰ ਇੱਕ ਹੱਥ ਨਾਲ ਹੀ ਮੁੱਕਾ, ਕਿ ਸਾਡੇ ਤਾਂ ਹੱਥ ਬੰਨੇ ਹੋਏ ਸੀ, ਸਾਨੂੰ ਤਾਂ ਇਹ ਆਰਡਰ ਸੀ ਕਿ ਦਰਬਾਰ ਸਾਹਿਬ ਔਰ ਅਕਾਲ ਤਖਤ ਵੱਲ ਕੋਈ ਗੋਲੀ ਨਹੀਂ ਚਲਾਣੀ। ਉਹਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਚਲਾਈ, ਸਾਡੇ ਕਿਸੇ ਫੌਜੀ ਨੇ ਨਹੀਂ ਚਲਾਈ, ਇੱਕ ਟੈਂਕ ਅੰਦਰ ਅਸੀਂ ਇਸ ਲਈ ਭੇਜਿਆ ਤਾਂ ਕਿ ਉਹਦੀ ਰੋਸ਼ਨੀ ਇੰਨੀ ਕੁ ਹੁੰਦੀ ਹੈ ਕਿ ਉਹਦੇ 'ਚ ਜਿਹੜੀ ਹੈ ਉਹ ਅੰਦਰ ਜਿਹੜੇ ਨੇ ਉਹਨਾਂ ਨੂੰ ਬਲਾਈਂਡ ਕੀਤਾ ਜਾਏ ਤਾਂ ਕਿ ਜਿਹੜਾ ਉਹਨਾਂ ਨੂੰ ਫੜਨਾ ਸੌਖਾ। ਪਰ ਉਹਨੇ ਕਿਹਾ ਜੀ ਉਹ ਟੈਂਕ ਦੇ ਨਾ ਉਹ ਜਿਹੜੇ ਬਲਬ ਹੁੰਦੇ ਆ ਉਹ ਫਿਊਜ਼ ਬੜੀ ਜਲਦੀ ਹੋ ਜਾਂਦੇ ਨੇ, ਜਿਹੜੀ ਉਹ ਗਏ ਤਾਂ ਅੰਦਰ ਲਾਈਟ ਫਿਊਜ਼ ਹੋ ਗਈ। ਇਹ ਉਸ ਦਾ ਜਿਹੜਾ ਸਾਰਾ ਜਿੱਥੋਂ ਤੁਸੀਂ ਉਸ ਸਾਰੇ ਨੂੰ ਇੱਕ ਝੂਠ ਦਾ ਜਿਹੜਾ ਉਹਨੇ
ਇਹ ਸਾਰੇ ਨੂੰ ਕਿਹਾ। ਫਿਰ ਉਹਨੇ ਕਿਹਾ ਜੀ ਸਾਡੇ ਕੋਲ ਤਾਂ ਕੋਈ ਸਾਧਨ ਰਿਸੋਰਸ ਹੀ ਨਹੀਂ ਸੀ। ਉਹ ਇੰਨੀਆਂ ਉਹਨਾਂ ਕੋਲ ਮਸ਼ੀਨ ਗੰਨਾਂ, ਉਹਨਾਂ ਕੋਲ ਰਫਲਾਂ, ਉਹਨਾਂ ਦੇ ਕੋਲ, ਸਾਨੂੰ ਤਾਂ ਗੋਲੀ ਚਲਾਉਣ ਦਾ ਆਰਡਰ ਹੀ ਨਹੀਂ ਸੀ। ਮੈਂ ਵੀ ਕਹਿੰਦਾ ਮੈਨੂੰ ਸੁੰਦਰ ਜੀ ਨੇ ਆਰਡਰ ਦਿੱਤਾ, ਮੈਂ ਆਪਣੇ ਫੌਜੀਆਂ ਨੂੰ, ਮੈਨੂੰ ਕਹਿੰਦਾ ਮੈਂ ਹੁਣ ਸੋਚਦਾ ਹਾਂ ਕਿ ਮੈਂ ਫੌਜੀ ਦੇ ਤੌਰ ਤੇ ਵਟ ਆਈ ਡਿਡ ਕਿ ਵੀ ਉਹਨਾਂ ਨੇ ਗੋਲੀ ਚਲਾਣੀ ਨਹੀਂ। ਮਤਲਬ ਇਹ ਹੈ ਕਿ ਉਹ ਅੰਦਰ ਬੁੱਧਿਜ਼ਮ ਦੇ ਭਿਕਸ਼ੂ ਬਣ ਕੇ ਗਏ ਔਰ ਉਸ ਸਾਰੇ ਦੇ ਨਾਲ। ਔਰ ਫਿਰ ਉਹ ਇਹ ਦੱਸਣ ਦੇ ਲਈ ਕਿ ਵੀ ਇਹ ਸਿੱਖਾਂ ਦੇ ਖਿਲਾਫ ਜੰਗ ਨਹੀਂ ਹੈ, ਉਹ ਇਹ ਕਹਿੰਦਾ ਜੀ ਮੈਂ ਆਪਣੀ ਡਿਵੀਜ਼ਨ ਵਿਚਲੀਆਂ, ਕਿਉਂਕਿ ਇਹ ਮਰਾਠਾ ਰੈਜੀਮੈਂਟ ਦੇ ਨਾਲ ਇਹਦਾ ਸੰਬੰਧ ਸੀ, ਪਿਓ ਵੀ ਇਹਦਾ ਜਿਹੜਾ ਉਹ ਲੈਫਟੀਨੈਂਟ ਜਨਰਲ ਰਿਟਾਇਰ ਹੋਇਆ ਹੋਇਆ, ਉਹ ਵੀ ਮਰਾਠਿਆਂ 'ਚ ਗਿਆ। ਮੈਂ ਤਾਂ 5 ਸਾਲ ਤੋਂ ਹੀ ਫੌਜੀ ਬਣਨਾ ਚਾਹੁੰਦਾ ਸੀ। ਫਿਰ ਉਹਨੇ ਕਿਹਾ ਜੀ ਮੈਂ ਆਪਣਿਆਂ ਦੇ ਕੋਲ ਗਿਆ, ਕਿਉਂਕਿ ਮਿਕਸ ਰੈਜੀਮੈਂਟਾਂ ਸੀ, ਸਿੱਖ ਵੀ ਸੀ, ਮੈਂ ਉਹਨਾਂ ਨੂੰ ਇਹ ਕਿਹਾ ਕਿ ਜੀ ਜੇ ਕੋਈ ਵੀ ਕਿਸੇ ਕਾਰਨ ਕਰਕੇ ਧਾਰਮਿਕ ਜਜ਼ਬਾਤਾਂ ਜੇ ਅੰਦਰ ਨਹੀਂ ਜਾਣਾ ਚਾਹੁੰਦਾ, ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗਾ ਔਰ ਕੋਈ ਨਹੀਂ। ਔਰ ਇੱਕ ਕਹਿੰਦਾ ਸਿੱਖ ਮੇਜਰ ਨੇ ਜਿਹੜਾ ਹੈ ਉਹ ਮੇਜਰ ਕੇ ਕੈਪਟਨ ਸ਼ਾਇਦ, ਉਹਨੇ ਹੱਥ ਖੜਾ ਕੀਤਾ, ਉਹਨੂੰ ਕਹਿੰਦਾ ਮੈਂ ਕਿਹਾ ਜੀ ਹਾਂ ਦੱਸੋ ਤੁਸੀਂ ਠੀਕ ਹੈ। ਉਹ ਕਹਿੰਦੇ ਨਹੀਂ ਮੈਂ ਤਾਂ ਇਸ ਲਈ ਕੀਤਾ ਕਿ ਮੈਂ ਉਹ ਜਿਹੜੀ ਅੰਦਰ ਜਾਣ ਵਾਲੀ ਪਲਾਟੂਨ ਹੈ ਮੈਂ ਉਹਨੂੰ ਲੀਡ ਕਰਨਾ ਚਾਹੁੰਦਾ ਔਰ ਉਹ ਇੱਕ ਸਿੱਖ ਸੀ ਜੰਮੂ ਦਾ ਕੈਪਟਨ ਰਹਿਣਾ, ਔਰ ਕਹਿੰਦੇ ਮੈਂ ਉਹਨੂੰ ਅਲਾਓ ਕੀਤਾ ਔਰ ਉਹ ਫਿਰ ਜਿਹੜਾ ਅੰਦਰ ਗਿਆ, ਅੰਦਰ ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਉਹ ਨਕਾਰਾ ਹੋਈਆਂ, ਉਹ ਐਂਪੂਟੇਟ ਹੋਈਆਂ। ਉਹ ਫਿਰ ਜਦੋਂ ਪ੍ਰੈਜ਼ੀਡੈਂਟ ਹਾਊਸ 'ਚ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਤਾਂ ਉਹਨੂੰ ਅਸ਼ੋਕ ਚੱਕਰ ਜਿਹੜਾ ਹਾਈਐਸਟ ਸਿਵਿਲੀਅਨ ਕੇਸ ਜਦੋਂ ਕਿ ਵਾਰ ਡਿਕਲੇਅਰ ਨਾ ਹੋਏ ਦੂਜੇ ਨਹੀਂ ਦਿੱਤੇ ਜਾ ਸਕਦੇ, ਉਹਨੂੰ ਜਿਹੜਾ ਉਹ ਅਸ਼ੋਕ ਚੱਕਰ ਦਿੱਤਾ। ਔਰ ਉਹ ਜਿਹੜਾ ਉਹਨੇ ਹਮੇਸ਼ਾ ਮੈਂ ਜਿਹੜਾ ਉਹਨੇ ਪ੍ਰਾਈਡ ਮਹਿਸੂਸ ਕੀਤਾ। ਹੁਣ ਉਹੀ ਰਹਿਣਾ ਇੰਨਾ ਕੁ ਵਰਜਨ ਤਾਂ ਠੀਕ ਹੈ ਕਿ ਉਹ ਪਹਿਲਾਂ ਗਿਆ, ਉਹਦੀਆਂ ਲੱਤਾਂ ਐਂਪੂਟੇਟ ਹੋਈਆਂ, ਉਹ ਉਸੇ ਤਰ੍ਹਾਂ ਆਪਣੇ ਟੱਬਰ ਦੇ ਨਾਲ ਦਰਬਾਰ ਸਾਹਿਬ ਆਇਆ। ਉਸ ਨੇ ਬਾਅਦ ਦੇ ਵਿੱਚ ਮੁਆਫੀ ਮੰਗੀ ਕਿ ਕੌਮ ਮੈਨੂੰ ਮਾਫ ਕਰੇ, ਮੈਂ ਬਹੁਤ ਵੱਡਾ ਗੁਨਾਹ ਕੀਤਾ। ਉਹਦੀ ਸਟੋਰੀ ਟਾਈਮਜ਼ ਆਫ ਇੰਡੀਆ ਨੇ ਛਾਪੀ। ਹੁਣ ਜਿਹੜਾ ਪਹਾੜੇ ਦਾ ਟੱਟੂ ਆਪਣੀ ਕਰਤੂਤ ਨੂੰ 38-39 ਸਾਲ ਬਾਅਦ ਫਿਰ ਗਲੋਰੀਫਾਈ ਕਰ ਰਿਹਾ ਹੈ ਔਰ ਉਹਦੇ ਨਾਲ ਬੇਇਨਸਾਫੀ ਕਰ ਰਿਹਾ ਕਿ ਭਾਈ ਜਿਹੜਾ ਬੰਦੇ ਨੇ ਇਹ ਠੀਕ ਹੈ ਉਹਨੇ ਲੀਡ ਕੀਤੀ, ਉਹਦੀਆਂ ਲੱਤਾਂ ਉੱਡੀਆਂ, ਉਹਨੂੰ ਅਵਾਰਡ ਵੀ ਜਿਹੜਾ ਦਿੱਤਾ ਗਿਆ, ਲੇਕਿਨ ਉਹਨੇ ਆ ਕੇ ਕੌਮ ਤੋਂ ਮੁਆਫੀ ਮੰਗੀ। ਉਹਨੇ ਕਿਹਾ ਜੀ ਮੈਂ ਜਿਸ ਦਰਦ ਔਰ ਪੇਨ ਦੇ ਵਿੱਚ ਮਾਨਸਿਕ ਮੈਂ ਉਸ ਗੁਨਾਹ ਨੂੰ ਕਿੱਥੇ ਗੁਰੂ ਦੇ ਦਰਬਾਰ 'ਚ ਜਾ ਕੇ ਦਿਆਂਗਾ। ਸੋ ਮਤਲਬ ਈਵਨ ਜੇ ਤੁਸੀਂ ਟਰੂਥ ਬੋਲਣੀ ਹੈ ਤੇ ਹਾਫ ਟਰੂਥ ਦੇ ਵਿੱਚ ਛੱਡ ਕੇ ਤੁਸੀਂ ਕਿਸੇ ਉਸ ਬੰਦੇ ਨੂੰ ਜਿਹੜਾ ਹੈ ਉਹ ਗਲੋਰੀਫਾਈ ਆਪਣੇ ਖਾਤੇ ਦੇ ਵਿੱਚ ਕਰੋ। ਫਿਰ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਮੈਂ ਜ਼ਿਕਰ ਕੀਤਾ ਵੀ ਉਹਨਾਂ ਨੂੰ ਕਿਵੇਂ ਉਹਨੇ ਪੇਸ਼ ਕੀਤਾ। ਔਰ ਇਸ 'ਚ ਹਾਂ ਹੁਣ ਕੈਜੂਅਲਟੀਜ਼ ਦੀ ਗੱਲ ਕਰੀਏ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਵਾਈਟ ਪੇਪਰ ਜਾਰੀ ਕੀਤਾ ਜਾਂਦਾ ਹੈ ਤੇ 93 ਫੌਜੀ ਮਰਨ ਦੀ ਗੱਲ ਹੈ। ਰਾਜੀਵ ਗਾਂਧੀ ਕਿਸੇ ਥਾਂ ਤੇ ਐਡਰੈਸ ਕਰਦਾ, ਉਸ ਤੋਂ ਬਾਅਦ ਉਹ 800 ਫੌਜੀ ਮਰਨ ਦੀ ਗੱਲ ਕਰਦਾ। ਹੁਣ ਇਹ ਪਹਿਲੀ ਵਾਰ ਹੈ ਕਿ ਇਸ ਬਰਾੜ ਦੇ ਮੂੰਹੋਂ ਇਹ ਨਿਕਲਦਾ ਹੈ ਕਿ ਵੀ 300 ਤੋਂ 400 ਫੌਜੀ ਜਿਹੜੇ ਨੇ 8 ਤੋਂ 10 ਘੰਟੇ ਦੇ ਵਿੱਚ ਹੀ ਮਾਰੇ ਗਏ। ਹੁਣ 300 ਤੋਂ ਇਹਦਾ ਮਤਲਬ ਇਹ ਵੀ ਝੂਠ ਬੋਲ ਰਿਹਾ ਕਿਉਂਕਿ ਫੌਜ ਦੇ ਤਾਂ ਹਰ ਮਰੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਹਦਾ ਮਤਲਬ 100 ਫੌਜੀਆਂ ਦੇ ਮਰੇ ਜਾਣ ਦਾ 300 ਤੋਂ 400 ਦੇ ਵਿਚਾਲੇ ਇਹ ਜਦੋਂ ਕਹਿ ਰਿਹਾ ਇਹਦਾ ਮਤਲਬ 100 ਬੰਦੇ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਸੀਗੀ। ਸੋ ਇਸ ਤੋਂ ਇਹ ਹੁੰਦਾ ਹੈ ਵੀ ਜਿਹੜਾ ਇਹਨਾਂ ਦਾ ਵਾਈਟ ਪੇਪਰ ਦਾ ਝੂਠ ਸੀ 93 ਵਾਲਾ, ਉਹ ਰਾਜੀਵ ਗਾਂਧੀ ਨੇ ਵੀ ਨਕਾਰਿਆ ਸੀ, ਪਰ ਹੁਣ ਇੱਕ ਜਿਹੜਾ ਜਨਰਲ ਔਨ ਦਾ ਆਪਰੇਸ਼ਨ ਸੀ ਉਸ ਵੱਲੋਂ ਇਹ ਕਿਹਾ ਗਿਆ। ਲੇਕਿਨ ਇਸੇ ਇੰਟਰਵਿਊ ਦੇ ਸ਼ੁਰੂ 'ਚ ਉਹ ਕਹਿੰਦਾ, ਉਹਨਾਂ ਨੂੰ ਪੁੱਛਿਆ ਜੀ ਅੰਦਰ ਕਿੰਨੇ ਹਥਿਆਰਬੰਦ ਕਿੰਨੇ ਲੋਕ ਸੀ ਜਿਨ੍ਹਾਂ ਨੇ ਮੁਕਾਬਲਾ ਕੀਤਾ, ਕਹਿੰਦਾ 2000 ਦੇ ਕਰੀਬ ਹੋਣਗੇ। ਅੱਛਾ, ਜਦੋਂ ਫੋਲੋ ਅਪ ਸਵਾਲ ਦੇ ਵਿੱਚ ਉਹਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਤਾਂ 300 ਤੋਂ 400 ਮਰੇ ਤੇ ਉਹਨਾਂ ਦੇ ਕਿੰਨੇ ਮਰੇ, ਉਹ ਕਹਿੰਦਾ ਜੀ 600। ਹੁਣ ਅੰਦਰ ਜੇ 2000 ਸੀ ਤੇ ਇਹ 600 ਦੀ ਗੱਲ, ਔਰ ਇਸ ਨੂੰ ਦਲ ਖਾਲਸਾ ਨੇ ਕਾਊਂਟਰ ਕੀਤਾ। ਉਹਨਾਂ ਨੇ ਤਾਂ ਡਾਇਰੀ ਛਾਪੀ ਹੈ ਅੰਦਰ ਮਰਨ ਵਾਲਿਆਂ ਦੇ ਵੇਰਵੇ ਦੇ ਕੇ, ਸਿਰਫ 222 ਸਿੰਘ ਜਿਹੜੇ ਨੇ ਉਹ ਅੰਦਰ ਸੀ ਜਿਨ੍ਹਾਂ ਨੇ, ਜੇ ਹੁਣ ਇਹਦਾ ਆਪਣਾ ਕਹਿਣਾ ਹੋਏ ਤਾਂ ਇਹਨਾਂ ਦੇ 400 ਫੌਜੀਆਂ ਦੇ ਆਊ ਲਾਏ। ਔਰ ਇਹ ਸਾਰੇ ਦੇ ਚੱਲਦਿਆਂ ਫਿਰ ਜਿਹੜੀ ਗੱਲ ਦੇ ਉੱਤੇ ਦੂਸਰਾ ਐਮਫੈਸਿਸ ਇਸ ਤੋਂ ਦਵਾਇਆ ਗਿਆ ਉਹ ਸੀ ਪਾਕਿਸਤਾਨ ਦਾ ਰੋਲ, ਖਾਲਿਸਤਾਨ, ਕਿ ਜੀ ਜੇ ਅਸੀਂ ਇਹ ਨਾ ਕਰਦੇ ਇਹਨਾਂ 6 ਘੰਟੇ, ਇਸ ਲਈ ਸਾਨੂੰ ਟਾਈਮ ਲਾਈਨ ਸੀ, ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਆ ਜਾਣਾ ਸੀ, ਅਸੀਂ ਉਹਨਾਂ ਨੂੰ ਘੇਰਿਆ ਹੋਣਾ ਸੀ ਦਰਬਾਰ ਸਾਹਿਬ ਨੂੰ, ਉਹਨਾਂ ਨੇ ਸਾਨੂੰ ਘੇਰਨਾ ਸੀ, ਪਾਕਿਸਤਾਨ ਨੇ ਉਹਨਾਂ ਨੇ ਅੰਦਰੋਂ ਖਾਲਿਸਤਾਨ ਡਿਕਲੇਅਰ ਕਰ ਦੇਣਾ ਸੀ,
ਪਾਕਿਸਤਾਨ ਨੇ ਖਾਲਿਸਤਾਨ ਨੂੰ ਮਾਨਤਾ ਦੇ ਦੇਣੀ ਸੀ ਔਰ ਮਾਨਤਾ ਦੇ ਕੇ ਪਾਕਿਸਤਾਨ ਨੇ ਆਪਣੀ ਫੌਜ ਪੰਜਾਬ 'ਚ ਲੈ ਆਉਣੀ ਸੀ, ਉਵੇਂ ਹੀ ਜਿਵੇਂ ਅਸੀਂ ਬੰਗਲਾਦੇਸ਼ ਦੇ ਵਿੱਚ ਕੀਤਾ। ਹੁਣ ਪਹਿਲੀ ਗੱਲ ਤਾਂ ਨਾ ਕੋਈ ਪਾਕਿਸਤਾਨ ਦੇ ਨਾਲ ਰਾਬਤਾ, ਨਾ ਕੋਈ ਪਾਕਿਸਤਾਨ ਤੋਂ ਕੋਈ ਇਸ ਕਿਸਮ ਦੀ ਲਾਈਨ, ਔਰ ਨਾ ਹੀ ਜੇ ਉਹਨਾਂ ਨੇ ਕਰਨਾ ਹੀ ਸੀ ਖਾਲਿਸਤਾਨ ਫਿਰ ਤਾਂ ਈਵਨ ਉਸ ਪੀਰੀਅਡ 'ਚ ਵੀ ਕਰ ਸਕਦੇ ਸੀ। ਹਾਂ, ਉਹਨਾਂ ਦਾ ਇਹ ਸਟੇਟਮੈਂਟ ਸੰਤਾਂ ਦੀ ਕਿ ਜੇ ਫੌਜ ਦੇ ਪੈਰ ਪੈ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ, ਇਸ ਸਾਰੇ ਦੇ ਨਾਲ ਫਿਰ ਜਨਰਲ ਸੁਬੇਗ ਸਿੰਘ ਉਹਨੂੰ ਜਿਵੇਂ ਛੁਟਿਆਣ ਦੀ ਨੇ ਪਹਿਲਾਂ ਤਾਂ ਉਹਨੇ ਕਿਹਾ ਕਿ ਜੀ ਮੈਂ, ਉਹਨੂੰ ਪਤਾ ਸੀ ਸੁਬੇਗ ਸਿੰਘ ਨੂੰ ਕਿ ਮੈਂ, ਔਰ ਉਹਨੇ ਪਿੰਡਾਂ ਵਾਲਿਆਂ ਨੂੰ ਵੀ ਕਿਹਾ ਦੇਖ ਬਾਹਰ ਜਨਰਲ ਬੁਲਬੁਲ ਹੈ, ਉਹਦਾ ਨਿਕਨੇਮ ਬੁਲਬੁਲ ਆਪਣੇ ਆਪ ਨੂੰ ਕਈ ਵਾਰੀ ਕਹਿੰਦਾ, ਬੁਲਬੁਲ ਹੈ, ਦੇਖ ਮੈਂ ਵੀ ਜੱਟ ਸਿੱਖ ਹੈ, ਉਹ ਵੀ ਜੱਟ ਸਿੱਖ ਹੈ, ਤੁਸੀਂ ਵੀ ਜੱਟ ਸਿੱਖ ਹੋ, ਲੜਨਾ ਇਹ ਸੌਖਾ ਨਹੀਂ ਹੋਣਾ, ਬਹੁਤ ਲੜਾਈ ਹੋਏਗੀ, ਬਹੁਤ ਫਲਾਣਾ। ਸੋ ਪਹਿਲੀ ਗੱਲ ਕਿ ਵੀ ਉਹ ਈਵਨ ਸਿੱਖੀ 'ਚ ਇਸ ਜ਼ਾਤ ਪਾਤ ਦੇ ਕੋਡ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਨਾਂ ਨਾਲ ਵੀ ਸਿੱਖ ਲਾ ਰਿਹਾ, ਨਾ ਉਹ ਸ਼ਕਲੋਂ ਸਿੱਖ ਹੈ ਨਾ ਕਰਤੂਤੋਂ ਸਿੱਖ ਹੈ। ਹਾਲਾਂ ਆਪ ਹੀ ਉਸ ਇੰਟਰਵਿਊ 'ਚ ਕਹਿੰਦਾ ਹੈ ਕਿ ਵੀ ਮੇਰਾ ਸਕਾ ਮਾਮਾ ਉਹ ਮੈਨੂੰ ਮਾਰਨ ਨੂੰ ਫਿਰਦਾ ਸੀ, ਜਦੋਂ ਮੈਂ ਇਹ ਕੀਤਾ ਉਹਨੇ ਕਿਹਾ ਵੀ ਮੈਂ ਇਹਨੂੰ ਮਾਰ ਦੇਣਾ, ਔਰ ਉਹ ਕਹਾਣੀ ਉਹਨੇ ਲੰਬੀ ਚੌੜੀ ਸੁਣਾਈ। ਉਹ ਮੇਰੇ ਰਿਸ਼ਤੇਦਾਰ ਵੀ, ਇਹਦਾ ਮਤਲਬ ਇਹ ਹੈ ਕਿ ਭਾਈ ਇਹ ਕਿਸ ਪਾਸਿਓਂ ਸਿੱਖ ਹੈ ਜਿਹੜਾ ਖੁਦ ਇਸ ਸਾਰੇ ਪਾਰਟ ਨੂੰ ਕਿ ਉਹਨੇ ਕੀ। ਪਰ ਸੁਬੇਗ ਸਿੰਘ ਦੇ ਉੱਤੇ ਉਹਨੇ ਕਿਹਾ ਜੀ, ਉਹਨੂੰ ਪੁੱਛਦੀ ਹੈ ਕਿ ਜੀ ਉਹ ਜਿਹਨੇ ਉਹ ਸੋਲਜਰ ਸੀ, ਉਹ ਜਿਹਨੇ ਭਾਰਤ ਦੀ ਵਫਾ ਦੀ, ਉਹ ਕਿਉਂ ਹੋਇਆ? ਉਹ ਕਹਿੰਦੇ ਜੀ ਉਹਨੂੰ ਕੋਰਟ ਮਾਰਸ਼ਲ ਕਰਕੇ ਡਿਸਮਿਸ ਕਰਤਾ ਸੀ, ਉਹਦਾ ਆਪਣਾ ਐਂਗਰ ਸੀ। ਇਹ ਫਿਰ ਅਗੇਨ ਹਾਫ ਟਰੂਥ ਹੈ, ਜ਼ਰੂਰ ਉਹਨੂੰ ਡਿਸਮਿਸ ਕੀਤਾ ਸੀ ਇਸ ਕਰਕੇ ਕਿਉਂਕਿ ਉਹਨੇ ਇੰਦਰਾ ਗਾਂਧੀ ਦੇ ਕਹਿਣ ਤੇ ਜੈ ਪ੍ਰਕਾਸ਼ ਨਾਰਾਇਣ ਨੂੰ ਜਦੋਂ ਕਿ ਉਹ ਉਸ ਏਰੀਆ ਦੇ ਵਿੱਚ ਸੀ ਗ੍ਰਿਫਤਾਰ ਕਰਨ ਤੋਂ ਨਾ ਕਰ ਦਿੱਤਾ ਸੀ। ਪਰ ਸੁਬੇਗ ਸਿੰਘ ਨੇ ਆਪਣਾ ਕੇਸ ਸੁਪਰੀਮ ਕੋਰਟ ਤੱਕ ਲੜਿਆ, ਸੁਪਰੀਮ ਕੋਰਟ ਨੇ ਬਹਾਲ ਕੀਤਾ, ਪੈਨਸ਼ਨ ਵੀ ਬਹਾਲ ਕੀਤੀ। ਸੋ ਇੱਥੇ ਫਿਰ ਉਹ ਝੂਠ ਬੋਲ ਰਿਹਾ, ਪਰ ਉਹ ਜਿਸ ਹਕਾਰਤ ਦੇ ਨਾਲ ਜਨਰਲ ਸੁਬੇਗ ਸਿੰਘ ਦਾ ਨਾਂ ਲੈ ਰਿਹਾ ਔਰ ਟ੍ਰੇਟਰ ਔਰ ਦੂਜਾ, ਇਹ ਆਪਣੇ ਆਪ 'ਚ ਫਿਰ ਉਹ ਆਪਣਾ ਗੁੱਡਾ ਬਣ ਰਿਹਾ ਕਿ 1971 ਦੀ ਬੰਗਲਾਦੇਸ਼ ਵਾਰ 'ਚ ਮੈਂ ਉੱਥੇ ਉਦੋਂ ਬ੍ਰਿਗੇਡੀਅਰ ਸੀ, ਮੈਂ ਇਹ ਕੀਤਾ, ਮੈਂ ਉਹ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਇੱਕ ਨਵਾਂ ਜਿਹੜਾ ਇਹ ਹਿੰਦੂਤਵੀ ਐਂਗਲ ਤੋਂ ਇਹਨੂੰ ਵਾਪਸ ਲਿਆ ਕੇ ਇਸ ਕਿਸਮ ਦੀ ਚਰਚਾ ਕਰਵਾਉਣਾ, ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਇਹਨਾਂ ਦੇ ਪੱਥੇ 'ਚੋਂ ਤੀਰ ਦੇਖਾਂਗੇ। ਪਰ ਇਹ ਬੜਾ ਜ਼ਰੂਰੀ ਸੀ ਕਿ ਇਹ ਸਾਰੇ ਜਿਹੜਾ ਇਹਨਾਂ ਦਾ ਸ਼ੈਤਾਨੀ ਏਜੰਡਾ ਹੈ ਉਸ ਨੂੰ ਜਿਹੜਾ ਬੇਨਕਾਬ ਕਰਨਾ ਵੀ, ਔਰ ਇਹਨਾਂ ਦੇ ਜਿਹੜੇ ਇਹ ਸਾਰਾ ਜਿਹੜਾ ਝੂਠ ਦਾ ਇੱਕ ਨੈਰੇਟਿਵ ਇਹਨਾਂ ਨੇ ਸਿਰਜਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ, ਉਹਨੂੰ ਦੁਬਾਰਾ ਕੀਤਾ। ਇਸ ਦੇ ਪਿੱਛੇ ਜਿਵੇਂ ਦਲ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ੈਤਾਨੀ ਦਿਮਾਗ ਦੀ ਇਹ ਸਾਜ਼ਿਸ਼ ਹੈ, ਔਰ ਅਸੀਂ ਕੁਛ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਨਫੋਲਡ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।